ਕਾਲੂ ਦੇ ਪੀਰ ਆ ਗਏ ਤੇ ਉਹਨਾਂ ਨੂੰ ਕਹਿੰਦਾ ਬਾਬਾ ਜੀ ਤੁਸੀਂ ਇਦਾਂ ਲਾ ਲੈਣੇ ਅੰਗੂਠਾ ਲਾਓ। ਉਹ ਰਜ਼ਾਈ ਦੀ ਚੈਨ ਲੱਥੀ ਹੁੰਦੀ ਆ। ਮੈਂ ਤੈਨੂੰ ਇਹ ਕਹਿ ਰਿਹਾ ਕਿ ਇਹੋ ਜਿਹੇ ਕੁੱਤੇ ਦੀ ਭੌਂਕਦੇ ਦੀ ਛਿੱਕ ਨਿਕਲ ਜਾਂਦੀ। ਵਾਓ ਵਾਓ ਪੈਦਲ ਸਾਰੇ ਕੁੱਤੇ ਭਾਈ ਭੌਂਕਣ ਦੇ। ਮੈਂ ਕਿਹਾ ਤੂੰ ਨਹੀਂ ਭੌਂਕਣਿਆ। ਕਹਿੰਦਾ ਮੈਂ ਓਵਰਲੈਪ ਨਹੀਂ ਕਰਦਾ। जी अस्सलाम वालेकुम। सुनती आंखों और देखते कानों को मेरा प्यार भला सलाम और टी टाइम में खुश आमदीद। ਉਹ ਵੇਲੇ ਪੈ ਯਾਰ ਦਾਨਸ਼ ਕੀ ਕਰਨ ਆ ਯਾਰ ਤੂੰ। ਕਾਦੀ ਤਾੜੀ ਤੂੰ ਸੁਣਤੀ ਆਂਖੋਂ ਦੇਖਤੇ ਕਾਨੂੰ ਕਹਿੰਦੇ ਆ ਅਸੀਂ ਇੱਥੇ ਬੇਵਕੂਫ ਬੈਠੇ ਯਾਰ ਬੇਵਕੂਫ ਮੈਂ ਇਹਦਾ ਮਰਜ਼ੀ ਪ੍ਰੋਗਰਾਮ ਸ਼ੁਰੂ ਕਰਾਂ। ਮੇਰੇ ਕੋਲ ਹੈਂਡਲ ਆ ਗੱਡੀ ਦਾ, ਮੈਂ ਜਿੱਧਰ ਮਰਜ਼ੀ ਲੈ ਜਾਵਾਂ। ਅੱਛੀ ਬਾਤ। ਇਹ ਮੇਰਾ ਇੱਕ ਤਰੀਕਾਕਾਰ ਆ, ਮੇਰਾ ਤਰੀਕਾ ਵਾਰਦਾਤ। ਹਾਂਜੀ ਕੀ ਹੋਇਆ ਸਰਕਾਰ? ਚੋਰੀ ਚੱਕੀ ਹੈ? ਤਬੀਅਤ ਨਹੀਂ ਠੀਕ ਯਾਰ, ਹਾਂਜੀ ਤਬੀਅਤ ਨਹੀਂ ਠੀਕ ਕਰ ਮੇਰੀ, ਮੈਨੂੰ ਝੇੜੀ ਨਾ ਯਾਰ। ਨਹੀਂ 7 ਮਹੀਨੇ ਹੋ ਗਏ ਪੈਸੇ ਨਹੀਂ ਮਿਲੇ ਹੈ, ਹੁਣ ਤਬੀਅਤ ਨਹੀਂ ਠੀਕ। ਇਹ ਬਹਾਨੇ ਨਹੀਂ ਚੱਲਣੇ ਹੈਗੇ ਫਾਦਰ ਸਾਹਿਬ। ਕੰਮ ਕਰ ਠਹਿਰ ਜਾ ਇੱਕ ਮਿੰਟ, ਮੈਂ ਪਹਿਲੇ ਗੱਲ ਕਰਾਂ ਦੋ। ਹੋਰ ਆਦਮੀ ਸੁਣਾਓ ਟੀ ਟਾਈਮ ਤੇ ਖੁਸ਼ ਆ? ਨਹੀਂ ਚੱਲਣੇ ਬਾਤ ਠੀਕ ਹੈ। ਤੁਹਾਡੀ ਗੱਡੀ ਨਹੀਂ ਚੱਲਣ ਦੀ, ਤੁਹਾਡੀ ਗੱਡੀ ਨਹੀਂ ਚੱਲਣ ਦੀ, ਬਹਾਨੇ ਕਿ ਸ਼ੁਕਰ ਆ ਗੱਡੀ ਚੱਲਣ ਡਈ ਆ। ਨਹੀਂ ਚੱਲਣ ਦੀ ਸਕ੍ਰਿਪਟ ਦਾ ਕਰਕੇ ਯਾਰ ਤੁਸੀਂ ਮੇਰੀ ਗੱਡੀ ਦਲੀਲ ਕਰਾਤੀ। ਉਹ ਸਕ੍ਰਿਪਟ ਦਾ ਕਰਕੇ 6 ਲੱਖ ਰੁਪਏ ਦੀ ਗੱਡੀ ਹੈਗੀ ਹੈ ਤੇ ਤੁਸੀਂ ਉਹਦੇ ਕਹਿ ਕੇ ਨਾਜ਼ਰੀਨ ਬਿਲਕੁਲ ਬਕਵਾਸ ਕਰਦਾ ਪਿਆ ਗੱਡੀ। ਮੈਂ ਇੱਕ ਮਿੰਟ ਠਹਿਰ ਨੇ ਠੀਕ ਹੈ ਯਾਰ। ਉਹ 16 ਨੇ ਕਿੱਥੇ ਠੀਕ ਆ? ਉਹਦੇ ਪਿਛਲੇ ਟਾਇਰ ਪਿੱਛੇ ਬ੍ਰੇਕ ਜਿਹੜਾ ਮਾਈਕਲ ਜੈਕਸਨ ਦੇ ਹੁੰਦੇ ਭਾਈ ਜਾਨ। ਕੀ ਠਹਿਰ ਜਾ ਇੱਕ ਮਿੰਟ, ਮੈਂ ਇਹ ਕਾਮੇਡੀ ਨਹੀਂ ਸ਼ੁਰੂ ਕੀਤੀ। ਮਿੱਠਾ ਜੀ ਠਹਿਰੋ ਇੱਕ ਮਿੰਟ। ਤੂੰ ਅਗਲੇ ਸਾਲ ਵੀ ਨਹੀਂ ਕਰਨੀ? ਅਗਲੇ ਸਾਲ ਵੀ ਨਹੀਂ ਕਰਨੀ। ਤੁਸੀਂ ਪਤਾ ਨਹੀਂ ਕੀ ਸਮਝਦੇ ਯਾਰ ਆਪਣੇ ਆਪ ਨੂੰ। ਕੰਮ ਥੋੜਾ ਚੱਕਣ ਦਿਓ। ਯਾਰ ਮੇਰੇ ਉਸਤਾਦ ਯਾਦ ਆ ਰਿਹਾ। ਯਾਰ ਉਸਤਾਦ ਯਾਦ ਆਉਂਦੇ ਆ। ਕਮਰੇ ਤੇ ਗਾਣੇ ਲਾ ਦਿਓ ਯਾਰ, ਸਾਈਡ ਤੇ ਬੈਠ ਸੌਂਦਾ ਰਹਿ। ਉਸਤਾਦ ਯਾਦ ਰਹਿ। ਨਸੀਬੋਲਾ ਤੈਨੂੰ ਸੁਣਾ ਦਈਏ ਪਿੱਛੇ ਬਹਿ ਕੇ ਟੱਕਰਾਂ ਮਾਰਦੇ ਤੇ ਪਰੇ ਸਾਈਡ ਨੂੰ ਟੱਕਰ ਮਾਰਦੇ ਉਧਰ ਜਾ ਕੇ। ਉਹ ਤਾਂ ਉਹ ਸੀਨੀਅਰ ਦੇ ਭਾਜੀ ਹੈਗੇ, ਮੈਂ ਮੰਨਦਾ, ਮੈਂ ਬਹੁਤ ਇੱਜ਼ਤ ਕਰਦਾ ਸੀਨੀਅਰ ਨੇ। ਲੇਕਿਨ ਯਾਰ ਕੋਈ ਚੀਜ਼ ਨੂੰ ਕੋਈ ਹੱਦ ਹੁੰਦੀ ਹੈ, ਕੋਈ ਗੱਲਬਾਤ ਹੁੰਦੀ ਹੈ। ਜਦੋਂ ਕੰਮ ਤੇ ਆ, ਜਦੋਂ ਕੰਮ ਤੇ ਠਹਿਰ ਜਾ ਇੱਕ ਮਿੰਟ। ਓਏ ਇੱਕ ਮਿੰਟ, ਓਏ ਪਿਆਲੀ ਤੇ ਖੁਤਰਨ ਚ ਆਇਆ ਹੁੰਦਾ। ਉਹ ਗੱਲ ਸੁਣ ਲਾ। ਵਾਹ 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 ਇੱਕ ਮਿੰਟ। ਖੁਸਰਾ ਨਾ ਗਿਆ ਕਰੋ ਯਾਰ, ਖਵਾਜਾ ਸਰਾ ਗਿਆ ਕਰੋ। ਪਿਆਲੀ ਦੇ ਖਵਾਜਾ ਸਰ। ਠੀਕ ਹੈ ਖਵਾਜਾ ਸਾਹਿਬ, ਠੀਕ ਹੈ ਜਿੱਦਾਂ ਭਾਈ ਕਹਿੰਦੇ ਨੇ ਕਰ ਲਿਆ ਕਰੋ। ਯਾਰ ਮੈਨੂੰ ਉਸਤਾਦ ਯਾਦ ਆ ਰਿਹਾ। ਉਸਤਾਦ ਦੀ ਸੁਣ ਲਓ ਯਾਰ ਇੱਕ ਮਿੰਟ। ਮੈਂ ਤੈਨੂੰ ਕਹਿੰਦਾ ਮੈਨੂੰ ਯਾਦ ਆ ਰਿਹਾ। ਉਹਨੂੰ ਕੰਮ ਚੱਕ ਲੈਣ ਦੋ। ਕਹਿੰਦੇ ਮੈਨੂੰ ਇੱਕ ਦਫਾ ਨਾ ਕੰਮ। ਤੁਸੀਂ ਅੰਦਰ ਚੱਲ ਜਾਓ ਉਸਤਾਦ ਜੀ ਦੇ ਰੂਮ ਜਾ ਕੇ ਤਸਵੀਰਾਂ ਚੁੰਮੀ ਜਾਓ। ਹਾਂਜੀ ਉੱਥੇ ਬੈੱਡ ਤੇ ਪਰਸੇਟੇ ਮਾਰੋ ਜਾ ਕੇ। ਉੱਥੇ ਜਿਹੜੀਆਂ ਛਾਵਾਂ ਪਈਆਂ, ਜਿਨ੍ਹਾਂ ਚੀਜ਼ਾਂ ਨੂੰ ਹੱਟ ਲੱਗਾ ਨਾ ਉਹਨਾਂ ਨੂੰ ਚੁੰਮੀ ਜਾਓ। ਆਂਦਰ ਵਾਸ਼ਰੂਮ ਲੁੱਟ ਨੂੰ ਹੱਥ ਲੱਗਾ ਉਹਨੂੰ ਚੁੰਮੀ ਜਾਓ ਜਾ ਕੇ। ਜਾਓ ਜੀ ਆ ਕਾਲੂ ਯਾਰ ਮੈਂ ਇਹ ਕਾਮੇਡੀ ਨਹੀਂ ਸ਼ੁਰੂ ਕੀਤੀ ਮਿੱਠਾ ਜੀ। ਚੱਲ ਨਾਜ਼ਰੀਨ ਹੋਰ ਸੁਣਾਓ, ਸਿਹਤ ਤਬੀਅਤਾਂ ਠੀਕ ਨੇ ਢੱਡੀਆਂ? ਮੈਨੂੰ ਪਤਾ ਲੱਗ ਗਿਆ ਤੁਸੀਂ ਮੇਰੇ ਨਾਲ ਬਹੁਤ ਜ਼ਿਆਦਾ ਮੁਹੱਬਤ ਕਰਦੇ ਆ, ਲਿਹਾਜ਼ਾ ਮੈਂ ਇੱਕ ਫੈਸਲਾ ਕੀਤਾ ਵਾ, ਡਿਸੀਜਨ ਲਿਆ ਵਾ। ਫੈਸਲਾ ਡਿਸੀਜਨ ਕੀ ਆ? ਫੈਸਲਾ ਡਿਸੀਜਨ ਇਹ ਆ ਕਿ ਸਜਾਦ ਜਾਨੀ ਆਫੀਸ਼ੀਅਲ ਸਜਾਦ ਜਾਨੀ ਟੀਮ ਸ਼ੇਰੋ ਸ਼ਹਿਰੀ ਵਾਲਾ ਚੈਨਲ ਸਾਰਾ ਮੈਂ ਆਪਣੇ ਹੈਂਡਓਵਰ ਕਰਨ ਲੱਗਾ ਵਾ। ਆਪਦੇ ਭਾਈ ਹੁਣੀ ਜਾ ਕੇ ਬੈਠ ਜਿਹੜੇ ਦੁਬਈ, ਠੀਕ ਆ, ਮਗਰੋਂ ਸਾਨੂੰ ਸਾਹਮਣਾ ਹੁੰਦਾ ਯਾਰ ਇਹ ਸਾਰਾ ਬਟਨ ਸਾਡੇ ਤੇ ਪਾਉਣਾ, ਮੇਰੇ ਤੇ ਪਾਉਣਾ। ਚਲੋ ਮੈਂ ਕਰਨ ਨਹੀਂ ਲੱਗ ਪਿਆ। ਇੱਕ ਮਿਸਾਲ ਆ, ਇਹ ਇੱਕ ਜੀਦਾ ਜਾਗਦਾ ਹੀਰਾ ਇੱਕ ਬਰਾਮਦ ਹੋ ਗਿਆ ਇਸ ਟੀਮ ਦੇ ਵਿੱਚੋਂ। ਜੇ ਇੱਕ ਸ਼ਾਈਨਿੰਗ ਹੋ ਗਈ ਹੈ, ਕੋਹਲੀ ਦੀ ਕਾਂ 'ਚ ਹੀਰਾ ਲੱਭ ਗਿਆ ਵਾ, ਤੇ ਉਹਦਾ ਮਤਲਬ ਇਹ ਨਹੀਂ ਬਟਨ ਸਾਰਾ ਮੇਰੇ ਤੇ ਪਾ ਦੇਣਾ ਵਾ। ਹੈ ਐਡਸਨ ਦੇ ਪੈਸੇ ਭਾਈ ਯਾਰ ਮੈਂ ਲੈਣੇ ਆ ਹੁਣ, ਠੀਕ ਆ। ਇੱਕ ਮਿੰਟ ਭਾਜੀ, ਇੱਕ ਮਿੰਟ ਮੈਨੂੰ ਗੱਲ ਕਰ ਲਾਂ ਤਾਂ ਤਬੀਅਤ ਠੀਕ ਖਰਾਬ ਆ ਤੁਹਾਡੀ। ਐਡਸਨ ਜਿੰਨੇ ਵੀ ਚੱਲਦੀ ਆ ਮੇਰੇ ਨਾਂ ਦੇ ਹੋਇਆ ਕਰਨਗੀਆਂ, ਜਿੰਨੇ ਅਕਾਊਂਟ ਆ ਮੇਰੇ ਨਾਂ ਦੇ ਹੋਣਗੇ ਭਾਜੀ। ਤੁਸੀਂ ਉਹ ਦੁਬਈ ਹੁਣ ਜੇ ਦੁਬਈਓਂ ਆਉਣਗੇ ਤੇ ਟੀਮ ਦੇ ਵਿੱਚ ਬੈਠਣਗੇ। ਐਂਕਰੀ ਮੈਂ ਹੀ ਕਰਨੀ ਆ, ਐਂਕਰੀ ਤੇ ਬਰਜਮਾਨ ਮੈਂ ਹੋ ਗਿਆ ਜਨਾਬ। ਮੈਂ ਮੰਨਿਆ ਤੁਸੀਂ ਚਾਰੇ ਮੇਰੇ ਸੀਨੀਅਰ ਆ ਭਾਈ ਫੈਜ਼ਲ ਭਾਈ ਦਾਨਿਸ਼ ਬਾਸ ਭਾਈ ਮਿੱਠਾ ਭਾਈ, ਤੁਸੀਂ ਮੇਰੇ ਸੀਨੀਅਰ ਆ, ਤੁਹਾਨੂੰ ਮੈਂ ਸਲੂਟ ਕਰਦਾ, ਉਸਤਾਦ ਦੇ ਮੁਹਤਰਮ ਨੂੰ ਸਲੂਟ ਕਰਦਾ। ਲੇਕਿਨ ਮੈਨੂੰ ਉਸਤਾਦ ਯਾਦ ਆ ਰਿਹਾ। ਉਹ ਉਸਤਾਦ ਯਾਦ ਆ ਰਿਹਾ ਕਿ ਟੱਕਰ ਮਾਰ ਦੇਵਾਂ ਮੈਂ ਤੇਰੇ। ਉਸਤਾਦ ਵਿੱਚ ਆ, ਮੇਰੇ ਤੇ ਉਸਤਾਦ ਆ ਗਿਆ। ਮੈਂ ਹੁਣ ਯਾਰ ਚੁੱਪ ਕਰ ਜਾ। ਮੇਰੇ ਵਿੱਚ ਹੁਣ ਜਿਹੜਾ ਇੱਕ ਮਿੰਟ ਓਏ ਇੱਕ ਮਿੰਟ ਠਹਿਰ ਜਾ। ਕਾਲੀ ਜੈਕਟ ਪਾ ਕੇ ਲੁੱਕ ਵੀ ਗਿਆ ਕਰੋ। ਉਹ ਥੱਪੜ ਤੂੰ ਮੈਂ ਵੀ ਮਾਰ ਦੇਣਾ। ਓਏ ਉਹ ਥੱਪੜ ਮਾਰ ਦੇਣਾ ਤੂੰ। ਓ ਯਾਰ ਤੁਸੀਂ ਕਹਿੰਦੇ ਹੀ ਰਹਿੰਦੇ ਹੋ ਕਦੇ ਮਾਰਿਆ ਤੇ ਨਹੀਂ ਕਿਸੇ ਨੂੰ। ਗੁੱਸੇ ਆ ਵੀ ਰਹਿ ਗਿਆ ਸਾਡਾ, ਕਿਸੇ ਨੂੰ ਮਾਰੇਗੇ ਇੱਕ ਦੂਸਰੇ ਗੁੱਸੇ ਦਾ ਨਹੀਂ ਤੈਨੂੰ ਪਤਾ ਉਹਦੇ ਦਾ। ਬਿੱਲੀ ਨੂੰ ਥੱਪੜ ਮਾਰ ਲਿਆ ਤੂੰ, ਉਹਦਾ ਪੁੱਤਰ ਹੀ ਗਿਆ। ਇਹ ਬੇਟੇ ਸ਼ੇਰ ਬੈਠੇ ਇੱਧਰ, ਸ਼ੇਰੇ ਆਜ਼ਮ ਬੈਠੇ, ਐਂਕਰ ਆਜ਼ਮ ਬੈਠੇ ਨੇ ਜਨਾਬ। ਘਟਿਆ ਆਦਮੀ, ਤੂੰ ਸਿਰਫ ਰਿਮੋਟ ਨੂੰ ਥੱਪੜ ਮਾਰਨਾ, ਅਸੀਂ ਵਿਛਾ ਕੇ ਰੱਖ ਉਹ ਮੈਂ ਇਹਨੂੰ ਸਮਝਾ, ਮਿੱਠੇ ਨੇ ਮੇਰਾ ਸਿਰ ਖਾ ਲੈਣਾ, ਇਹਨੂੰ ਸਮਝਾ। ਮੈਂ ਮਾਮਾ ਪੌਣਾ ਘੰਟਾ ਆਪ ਬੋਲ ਗਿਆ, ਮੇਰੇ 2 ਮਿੰਟ ਵੀ ਆਪ ਸਮਝਾ ਲਾ। ਹੁਣ ਇੱਕ ਮਿੰਟ ਠਹਿਰ। ਹੁਣ ਇਹ ਯਾਰ ਮੇਰੀ ਗੱਲ ਸੁਣੋ ਨਾਜ਼ਰੀਨ, ਠੀਕ ਆ ਤੁਸੀਂ ਉਸਤਾਦ ਜੁਗਨੂ ਆ, ਲੇਕਿਨ ਮੇਰੇ ਨਾਜ਼ਰੀਨ ਆ ਭਾਈ ਜਾਨ। ਜੁਗਨੂ ਬਾਦਸ਼ਾਹ ਨਾਜ਼ਰੀਨ ਬਾਦਸ਼ਾਹ ਇਹ ਤੁੱਕ ਬੰਦਾ ਵਾ। ਆधी ਰਾਤ ਤੇ ਬਹਿ ਕੇ ਹੈ ਹੀ ਹਾ ਜਦੋਂ ਅਸੀਂ ਫੋਨ ਕਰ ਦਈਏ ਸਾਡੀ ਤਰਬੀਅਤ ਖਰਾਬ ਆ ਜੀ, ਅਸੀਂ ਜੇ ਕਰ ਅਸੀਂ ਪਾਗਲ ਆ। ਹੈ ਸਾਡੇ ਸਿੰਘ ਹੋ ਗਿਆ ਸੈਂਟਰ 'ਚ। ਇੱਕ ਮਿੰਟ ਮਿੱਠੇ, ਇਨਸਾਫ ਹੋਣਾ ਚਾਹੀਦਾ ਵਾ। ਦੇਖੋ ਤੈਨੂੰ ਇਨਸਾਫ ਦੀ ਗੱਲ ਹੀ ਨਹੀਂ। ਠਹਿਰ ਜਾ ਘਰ, ਓਏ ਠਹਿਰ ਜਾ। ਓਏ ਬੋਚੀ ਖਾਣੇ 'ਚ ਬਹਿ ਕੇ ਚੁਗਲੀਆਂ ਕਰਨ ਵਾਲੇ ਉਹ ਠਹਿਰ ਜਾ ਇੱਕ ਮਿੰਟ। ਉੱਥੇ ਰੋਟੀ ਖਾਈ ਦੀ ਆ, ਬੇਟੇ ਬਹੁਤ ਅੱਛੇ। ਹੈ ਕਿਚਨ 'ਚ ਜਾਮਾ ਖਿਲਾ ਉਹ ਚਿਕਨ 'ਚ ਜਾਮਾ ਨਹੀਂ ਖਿਲਾਈਦਾ, ਖਿਲਾਰ ਲਾਂਗਾ। ਮੇਰਾ ਕਿਚਨ ਮੈਂ ਜਮਰਦੀ ਕਰਾਂ। ਐਸ ਦੇ ਵਿੱਚ ਪੈਸੇ ਲਾਏ ਭਾਈ ਕਿਚਨ ਤੇ, ਕੀ ਹੋ ਗਿਆ ਤੈਨੂੰ? ਹੈ
ਉਹ ਸਿਗਰਟ ਪੀ ਕੇ ਘੂਰੀਆਂ ਪਾਉਣ ਵਾਲਿਆ ਸੱਸ ਨੂੰ ਮੇਰੀ ਗੱਲ ਸੁਣ ਲੈ ਇੱਕ ਮਿੰਟ। ਤੂੰ ਕੀ ਸਮਝਿਆ ਕੀ ਐ ਤੂੰ ਕੀ ਇਸ ਅਦਾਰੇ ਨੂੰ ਸਮਝਿਆ? ਉਸਤਾਦ ਨੇ ਤਾਂ ਬਾਅਦ ਨਿਭਣੂ ਕਹਿੰਦਾ ਤੈਨੂੰ ਜੋ ਕੱਲ ਦਾ ਟਾਈਮ ਦਾ 2 ਵਜੇ ਦਾ, ਤੂੰ 7 ਵਜੇ ਕੀ ਕਰਨਾ ਆਇਆ? ਉਹ ਰਜ਼ਾਈ ਦੀ ਚੈਨ ਲੱਥੀ ਹੁੰਦੀ ਆ। ਮੈਂ ਤੈਨੂੰ ਇਹ ਕਹਿ ਰਿਹਾ ਕਿ ਟਵਿਨਿੰਗ ਕਰਨ ਵਾਲਾ ਖਵਾਜਾ ਸਰਾ ਹੁੰਦਾ। ਮੈਂ ਤੈਨੂੰ ਇਹ ਕਹਿ ਰਿਹਾ ਕਿ ਗੱਲ ਸੁਣ ਲਿਆ ਕਰੋ। ਮੈਂ ਕਹਿੰਦਾ ਉਹ ਗਰੀਸ ਪਾ ਕੇ ਚਿਰਾਗ ਬਾਲਿਆ ਹੁੰਦਾ। ਮੈਂ ਤੈਨੂੰ ਇਹ ਕਹਿ ਰਿਹਾ ਵਾ ਕਿ ਕਦੀ ਦਾ ਟਾਈਮ ਨਾ ਆ ਜਾਵੇ ਭਾਜੀ। ਹਲ ਪੁੱਛ ਹੈਂ? ਮੇਰੀ ਗੱਲ ਤਾਂ ਸੁਣ। ਉਹ ਕਦੀ ਦਾ ਟਾਈਮ ਚ ਆ ਜਾਓ। ਕੋਲੇ ਦੀ ਸਿਰਪ ਪਾ ਕੇ ਪੀਤਾ ਹੁੰਦਾ ਇੱਕੋ ਪੱਟ ਤੇ ਘੜੀ ਬਣੀ ਹੁੰਦੀ ਕਿਆ ਪੱਟ ਤੇ ਘੜੀ ਬੰਨ ਲਾਂਗੇ। ਮੇਰਾ ਪੱਟ ਆ ਇੱਥੇ ਬੰਨ ਲਵਾਂ ਇੱਥੇ ਬੰਨ ਲਵਾਂ ਕੋਈ ਐਸਾ ਮਸਲਾ ਨਹੀਂ ਹੈ। ਬਾਸ ਸਾਹਿਬ ਸਮਝੋ ਸੀਰੀਅਸ ਹੋਵੇ ਇਸ ਗੱਲ ਨਾਲ। ਓਕੇ ਬਹੁਤ ਅੱਛੇ ਨਿਸ਼ਾ ਮਾਰਨ ਵਾਲਾ ਬਾਂਦਰ ਹੁੰਦਾ। ਮੈਂ ਜਿਹੜੀ ਗੱਲ ਕਹਿ ਰਿਹਾ ਉਹਨੂੰ ਫਾਲੋ ਕਰੋ ਜ਼ਰਾ, ਠੀਕ ਹੈ ਨਾ? ਮੋਮਬੱਤੀ ਪਿੱਛੇ ਬਣ ਕੇ ਕਹਿੰਦਾ ਮੈਂ ਚੰਦ ਤੇ ਚੱਲਾਂ। ਓਏ ਮੈਂ ਥੱਪੜ ਮਾਰਨੇ ਹੱਥ ਲਾ। ਟੈਂਕ ਚ ਬੱਕਰੀ ਸੂਈ ਹੁੰਦੀ ਕਿਆ ਬਾਤ। ਟੈਂਕ 'ਚ ਬੱਕਰੀ ਸਵਾ ਦਿਆਂਗੇ ਕੋਈ ਐਸਾ ਮਸਲਾ ਨਹੀਂ। ਇਹ ਭਾਜੀ ਨਹੀਂ ਚੱਲਣ ਦੇਣੀਆਂ। ਕਟਾ ਦੇਣੀਆਂ ਜਨਾਬ। ਕਾਨੂੰ ਮਜ਼ਾਕ ਹੈ। ਨਹੀਂ ਮੈਂ ਹੱਥ ਸੁੱਟਣੇ ਨਹੀਂ ਪਤਾ ਕਦਾ ਆ ਗਏ। ਥੱਲੇ ਨੂੰ ਚੌਥੀ ਮੰਜ਼ਿਲ ਹੁੰਦੀ। ਥੱਲੇ ਨੂੰ ਵੀ ਹੋ ਜਾਂਦੀ ਬੇਸਮੈਂਟ ਬਣਨ ਦੀਆਂ ਅੱਜ ਕੱਲ। ਕੀ ਹੋ ਗਿਆ ਤੈਨੂੰ? ਆਹੋ ਯਾਰ ਗੱਲ ਤੇ ਸਹੀ। ਇੱਕ ਸਾਈਡ ਦੀਆਂ ਪੈਂਦਾ ਹੁੰਦੀਆਂ। ਭਾਜੀ ਰੂੜੀ ਨਾਲ ਫਿਸ਼ਰ ਕੀਤਾ ਹੁੰਦਾ। ਆਦਮ ਸਾਹਿਬ ਤਬੀਅਤ ਖਰਾਬ ਆ, ਹੱਸਣਾ ਵੀ ਵਾਜਬ ਆ। ਕੀ ਹੋ ਗਿਆ ਤੁਹਾਨੂੰ? ਯਾਰ ਉਹਨਾਂ ਦੀ ਤਬੀਅਤ ਨਹੀਂ ਸਹੀ ਹੈ। ਉਹਨਾਂ ਨੇ ਗਰਮ ਕਰਕੇ ਕੱਛੂ ਕੁਮਾ ਬੰਨੇ ਹੋ ਜਾਣਗੇ ਠੀਕ। ਯਾਰ ਬੇਸਕੁਟ ਪਾ ਕੇ ਉਹ ਬੜੇ ਬਿਗ ਸ਼ੋ। ਓਏ ਤੂੰ ਇੱਕ ਮਾਰ। ਬਿਗ ਸ਼ੋ ਬਣ ਗਏ ਨੇ ਤੇ ਲੋਕੀ ਬਿਗ ਮਾਊਥ ਕਹੀ ਜਾ ਰਹੇ। ਓ ਯਾਰ ਮੈਨੂੰ ਉਸਤਾਦ ਯਾਦ ਆ। ਲੇਰਾ ਮਾਰੇ ਕਹਿੰਦੇ ਕੈਸੀ ਬਾਤ ਆ। ਬਿਗ ਸ਼ੋ ਮਿਲਣ ਆਇਆ ਬਾਈ ਪੈਪਲੂ ਤੇ ਉਹਦੇ ਕੋ ਘਰੋਂ ਪੇਟੀਆਂ ਲਵਾਉਂਦੇ ਭਾਈ। ਉਹਦੇ ਕੋ ਹੱਬਿਆ ਪਿਆ ਭਾਈ। ਉਹਨੂੰ 2 ਫੋਟਾ ਪਲਾਉਂਦੇ। ਘਰ ਸੁੱਤੇ ਪਏ ਤੇ ਆਪਣੇ ਮੁੰਡੇ ਨੂੰ ਕਹਿੰਦਾ ਓਏ ਤੇਰੇ ਟਿਕਟਾਂ ਬਿਗ ਸ਼ੋ ਦੀਆਂ ਲੈ ਆਈ। ਉਹ ਰੈਸਲਰ ਆ। ਇੰਡਰਟੇਕਰ ਮਿਲਣ ਆਇਆ ਇਹਨਾਂ ਨੂੰ ਤੇ ਸ਼ਹਿਰੋਂ ਦੁੱਧ ਵਾਲੀ ਬੋਤਲ ਪਲਾਉਂਦੇ। ਯਾਰ ਉਹ ਮਿਲਣ ਆ ਗਿਆ ਰੈਂਡੀ ਓਟਨ। ਅੱਛਾ ਹਾਂ ਤੇ ਉਹਨੂੰ ਸਵੇਰੇ ਠਾ ਕੇ ਕਹਿੰਦਾ ਚੱਲ ਆ ਲੰਡਾ ਫਰੋਲਣ ਚੱਲੀਏ। ਪਹਿਲੀ ਗੰਢ ਖੋਲਣ ਦੇ ਆ। ਸੁੰਡੇ ਨਹੀਂ ਤੇਰਾ ਖਾਂਦਾ। ਆਹੋ ਉਹ ਇਹਨਾਂ ਨੂੰ ਮਿਲਣ ਆਇਆ ਤੇ ਸੁੰਡੇ ਨਹੀਂ ਲੱਭੇ। ਉਹਨੂੰ ਪੋਟਾ ਕਲੇਜੀ ਲਿਆ ਕੇ ਦੇ ਦਿੱਤਾ। ਓ ਯਾਰ ਭਾਈ ਫੈਸਲ ਉਹ ਰੇਸ ਚ ਭੱਜੇ ਜਿਹਨੂੰ ਫੀਤੇ ਚ ਵੱਢ ਕੇ ਮੁੱਕਦੀ ਨਹੀਂ। ਇਹ ਭੱਜੇ ਜਾ ਰਹੇ ਤੇ ਫੀਤੇ ਚ ਵੱਜ ਕੇ ਇੰਜ ਜਿੱਤ ਲਈ ਬਾਹਾਂ ਚੁੱਕ ਲਈ ਤੇ ਉੱਥੇ ਐਕਸੀਡੈਂਟ ਹੋਇਆ ਸੀ। ਉਹਨਾਂ ਨੇ ਦੂਜਾ ਫੀਤਾ ਲਾਇਆ। ਉਹ ਪਿਆ ਯਾਰ ਪਲੀਤ ਵਾਲਾ। ਯਾਰ ਰੈਸਲਿੰਗ ਇਕੱਲਾ ਹੀ ਨਸਿਆ ਤੇ ਦੂਜੇ ਨੰਬਰ ਤੇ ਆਇਆ। ਯਾਰ ਰੈਸਲਿੰਗ ਚ ਗਏ ਨੇ ਉਹ ਵੇਂਗੀ ਸਰੀਏ ਲੱਗੇ ਤੇ ਜਿਹੜਾ ਪਲਾਸਟਿਕ ਦੇ 3 ਲੱਗੇ ਹੁੰਦੇ ਆ। ਇੰਜ ਕਰਕੇ ਦੌੜ ਕੇ ਭੱਜੇ ਤੇ 3 ਹੀ ਤੋੜਤੇ। ਉਹ ਜੰਗਲੇ ਵਾਲੀ ਚ ਚਲਾ ਗਿਆ ਭਾਈ ਤੇ ਉੱਥੇ ਹਜੇ ਦੂਜਾ ਪਲੇਅਰ ਆਇਆ ਨਹੀਂ ਤੇ ਪਾਣੀ ਨੂੰ ਪਰੇ ਪਾਣੀ ਨੂੰ ਫੂਕਾ ਮਾਰ ਉੱਥੇ। ਔਰ ਜੰਗਲੇ ਵਾਲੀ ਰੈਸਲਿੰਗ ਚ ਚੱਲ ਗਿਆ ਦਮ ਜਾ ਕੇ ਬੜਿਆ ਅੰਦਰ। ਉਹ ਬਾਹਰੋਂ ਕੁੰਡੀਆਂ ਲਾ ਕੇ ਨਿਕਲ ਗਿਆ। ਇਹ ਲੜਨ ਗਿਆ ਉਹ ਜਿਹੜੀ ਕੁੜੀ ਕਮੈਂਟਰੀ ਨਹੀਂ ਕਰਦੀ ਰੈਸਲਿੰਗ ਚ ਉਹਨੂੰ ਜਾ ਕੇ ਪ੍ਰਪੋਜ਼ ਕਰ ਰਿਹਾ ਆਈ ਲਵ ਯੂ। ਵੀ ਤੂੰ ਲੜ ਚੱਲ ਕੇ ਰੇਸਿੰਗ ਲੜਨ ਗਿਆ ਨੇ ਕਿਹਾ ਵਾਹ ਪਿੱਛੇ ਡਿੱਗ ਕੇ ਆਇਆ ਕਰਕੇ ਇਹ ਰੈਸਲਿੰਗ ਹਾਰ ਗਿਆ ਭਾਈ ਉੱਤੇ। ਇਹ ਵੀ ਰੈਸਲਿੰਗ ਲੜਨ ਗਿਆ। ਉਹ ਅੰਡਰਟੇਕਰ ਤੋਂ ਇਹਨੇ ਅੱਜ ਕੀਤਾ ਇਹਦੇ 9 ਵੱਜ ਗਿਆ ਸਾਰ। ਇਹਦੇ ਘਰ ਅੰਗਰੇਜ਼ ਆ ਇਹਨਾਂ ਨੂੰ ਪੁੱਠਾ ਨਾ ਪਤਾ ਚਿੱਟੇ। ਯਾਰ ਰੈਸਲਿੰਗ ਦਾ ਭਾਈ ਇਹ ਅੰਪਾਇਰ ਖਲੋਂਦਾ ਸੀ ਤੇ ਨਾਲ ਬੱਚਾ ਚੁੱਕਿਆ ਨਾਲ ਉਹਨੂੰ ਕਰ। ਰੈਸਲਿੰਗ ਚ ਗਿਆ ਫੁੱਲ ਗੁੱਡੀ ਚੜੀ ਭਾਈ। ਛੁਰਲੀ ਛੱਡ ਰਹੇ ਨੇ ਅੱਜ ਕਮਾ ਕੇ ਆਪਣੀ ਸ਼ਰਟ ਬਾਹਾਂ ਵੱਲ ਸੁੱਟੀ ਆ ਤੇ ਇੱਕ ਬੱਬਾ ਜਿਹਾ ਉੱਠ ਕੇ ਕਹਿੰਦਾ ਓਏ ਆਹ ਕੰਮ ਨਾ ਕਰੋ ਗੱਲ। ਯਾਰ ਰੈਸਲਿੰਗ ਚ ਗਿਆ ਵਾ ਉਹ ਕਹਿੰਦੇ ਭਾਈ ਸਾਰਾ ਕੁਛ ਲਾ ਤੇ ਉਹਦੇ ਕੰਨ ਚ ਕਹਿਣਾ ਮੈਂ ਤਵੀਤ ਨਹੀਂ ਲਾਉਣਾ ਭਾਜੀ। ਰੈਸਲਿੰਗ ਚ ਭਾਈ ਗਿਆ ਉਹ ਵੇਖ ਬੂਕ ਕੇ ਤੇ ਬਾਅਦ ਚੋਂ ਇੱਧਰ ਕੰਪਿਊਟਰ ਵਾਲੇ ਨਹੀਂ ਬੈਠੇ ਹੁੰਦੇ। ਉਹਨਾਂ ਨੂੰ ਕਹਿੰਦੇ ਆ ਮੇਰੀ USB ਚ ਵੀ ਕਰ ਦੇਣਾ। ਰੈਸਲਿੰਗ ਚ ਚੱਲ ਗਿਆ ਬੜਾ ਸ਼ੁਗਰ ਲੱਗਾ ਉੱਥੇ। ਰੈਸਲਿੰਗ ਚ ਚੱਲ ਗਿਆ ਦੂਸਰੇ ਪਹਿਲਵਾਨ ਨੇ 3-4 ਮੁੱਕੇ ਮਾਰੇ ਤੇ ਥੱਲੋਂ ਕਹਿੰਦੇ ਓਏ ਸੁੱਟ ਕਰਨ ਵਾਲੀ ਦਵਾਈ ਸੁੱਟ। ਯਾਰ ਰੈਸਲਿੰਗ ਚ ਗਿਆ ਵਾ ਵੱਡਾ ਚੈਲੰਜ ਕਰਕੇ ਉਹ ਪਹਿਲਵਾਨ ਨੇ 4-5 ਕਸੁੰਨ ਮਾਰੇ ਤੇ ਉੱਥੇ ਬੰਦੇ ਇਕੱਠੇ ਕਰ ਲਏ। ਟਾਇਰ ਬਣਾ ਲੈ ਕੇ ਫੜ ਲਓ ਉਹਨੂੰ ਨਹੀਂ। ਇਹ ਦੋਵੇਂ ਭਲਵਾਨ ਨੇ ਮੁੱਕਾ ਮਾਰਿਆ ਤੇ ਰਿਜ਼ਲਟ ਲਿਆ ਕੇ ਉੱਤੇ ਪਰਚਾ ਕਰਾਇਆ। ਇਹ ਵੀ ਰੈਸਲਿੰਗ ਲੜਨ ਗਿਆ ਵਾ। ਉਹਨੇ ਘਸੁੰਨ ਮਾਰਿਆ ਕਹਿੰਦਾ ਮੇਰੀ ਕਾਲੀ ਜ਼ਬਾਨ ਆ ਦੇ ਮੈਨੂੰ ਬਦਵਾ ਦੇ ਤੈਨੂੰ। ਇਹ ਵੀ ਭਾਈ ਰੈਸਲਿੰਗ ਤੋਂ ਚਲਾ ਗਿਆ। ਉਹ ਐ ਪਿੱਛੇ ਰੱਤੇ ਚ ਵੱਜ ਕੇ ਵਾਪਸ ਆਉਂਦੇ ਆ ਨਾ। ਇਹ ਭਾਈ ਗਿਆ ਰੱਤੇ ਚ ਵੱਜ ਕੇ ਤੇ ਆਣ ਕੇ ਉਹਦੇ ਪੈਰੀ ਪੈ ਗਿਆ ਕਦੇ। ਆ ਵੀ ਦੇ ਯਾਰ ਗਾਂ ਰੈਸਲਿੰਗ ਚ ਗਿਆ ਇੰਨੇ ਤਵੀਤ ਪਾ ਗਿਆ ਫੇਰ ਹਾਰ ਗਿਆ। ਇਹ ਦੋਵੇਂ ਭਰਾ ਚਲੇ ਗਏ ਰੈਸਲਿੰਗ ਤੇ ਭਾਈ ਦੂਜੇ ਨੂੰ ਚੰਗੀ ਮਾਰ ਪੈਂਦੇ ਖੂਨੋ। ਮੱਕੋ ਮੱਕੀ ਕਹਿੰਦੇ ਉਹਦੇ ਲਾਗੇ ਆਇਆ ਤੇ ਨਾਲ ਹੀ ਕਹਿੰਦਾ ਫੋਨ ਸੁਣ ਲਾ ਮੈਂ। ਉਹ ਅੰਗਰੇਜ਼ ਭਲਵਾਨ ਨੂੰ ਢਾ ਕੇ
ਉੱਤੇ ਬੈਠਾ ਤੇ ਮਾਰਨ ਡਿਆ ਤੇ ਕਹਿੰਦਾ ਵਾਟਰ 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 ਵਾਟਰ। ਯਾਰ ਹੈਲਪ ਵੀ ਨਹੀਂ ਕਰਦੇ। ਰੈਸਲਿੰਗ ਚ ਗਿਆ ਵਾ ਇਹ ਜੋ ਕਸੋਨ ਪੈਣੇ ਤੇ ਲਾਈਵ ਆ ਵੇ ਪੈਣੇ ਆਪਣੇ ਮਸ਼ਹੂਰ ਨੂੰ ਮੂਡ ਬਣਾਇਆ। ਅੰਗਰੇਜ਼ ਨੂੰ ਕਹੀ ਜਾਂਦੇ ਅੱਲਾ ਦੀ ਲਾਠੀ ਬੜੀ ਬੇਵਾਦੀ ਆ। ਮੈਂ ਕਹਿੰਦੇ 300 ਭਾਈ ਮੂੰਹ ਚ ਪਾਣ ਪਾ ਕੇ ਰੈਸਲਿੰਗ ਤੇ ਚਲਾ ਗਿਆ। ਉਹ ਅੰਡਰਟੇਕਰ ਹੋਰ ਘੁੱਟਣ ਦਿਆ ਕਹਿੰਦਾ ਇਹਦੇ ਬੋ ਵੀ ਆ ਇਹ ਵੀ ਰੈਸਲਿੰਗ ਲੜਨ ਗਿਆ ਯਾਰ ਉਸਤਾਦ ਯਾਦ ਆ ਰਿਹਾ। ਉਹ ਮਰ ਗਏ ਆ ਵੀ ਉਸਤਾਦ ਜਾਂ ਆਂਦੇ ਉਸਤਾਦ ਦੀ ਨਾ ਉਥੋਂ ਵਾਈਸ ਮੈਸੇਜ ਕੋ 70000 ਮੰਗਾ ਲਓ ਤੇ ਘਰ ਬਹਿ ਕੇ ਸੁਣੀ ਜਾਓ। ਉੱਥੇ ਨਾ ਪਿਆ ਵਾਲਾ ਸਾਹਿਬ ਨੂੰ ਖਿਲਾਤਾ ਰੈਸਲਿੰਗ ਚ। ਅੱਛਾ। ਹਾਂ ਉਹ ਦੂਸਰਾ ਪਹਿਲਵਾਨ ਕੁੱਟਣ ਦਿਆ ਤੇ ਉਹਦੇ ਕੁਰਸੀ ਸੁੱਟਣ ਦਿਆ ਕਹਿੰਦਾ ਇਹਦੇ ਨਾਲ ਨਹੀਂ ਵਾਲਾ ਸਾਨੂੰ ਭੇਜਦਾ ਰੈਸਲਿੰਗ ਚ। ਉਹ ਦੂਜਾ ਪਹਿਲਵਾਨ ਕਟਾਪਾ ਮਾਰਨ ਤੇ ਕੋਲ ਜਾ ਕੇ ਨਾ ਉਹ ਚਿੱਟਿਆਂ ਵਾਲਾ ਦਾ ਹੀ ਆ ਕਰਨਾ। ਐਵੇਂ ਜੈਸੀ ਲੜਨ ਗਿਆ ਬਾਸ ਉਹ ਕੁੱਟਣ ਦਿਆ ਤੇ ਉਹਨੂੰ ਕੰਨ ਚ ਕਹਿੰਦਾ ਮੇਰੇ ਤਵੀਤ ਬੜੇ ਡਾਡੇ ਆ ਮੈਂ ਤੈਨੂੰ ਅੱਧੀ ਲੰਮਾ ਕਰ ਦਾਂ। ਨਹੀਂ ਨਹੀਂ ਇਹ ਗਿਆ ਰੈਸਲਿੰਗ ਚ। ਉਹ ਪਹਿਲਵਾਨੇ ਨੂੰ ਵੇਖ ਕੇ ਕਿਹਾ ਓਏ ਇਹਦੇ ਨਾਲ ਮੇਰਾ ਭਤੀਜਾ ਲੜੇਗਾ। ਰੈਸਲਿੰਗ ਲੜਨ ਗਿਆ ਉਹ ਕਹਿੰਦੇ ਲੜਨਾ ਹੈ ਕਹਿੰਦਾ ਨਹੀਂ ਯਾਰ ਮੈਂ ਤਾਂ ਗੰਡਾ ਬਣਵਾਉਣਾ। ਉਸਤਾਦ ਬਣਨਾ ਹੈ ਮੇਰਾ। ਇਹ ਉਹ ਰੈਫਲੀ ਲੱਗ ਗਿਆ ਭਾਈ। ਉਹ ਭਾਈ ਆਏ ਆ ਇੱਧਰ ਪਟਿਸਟਾ ਇੱਧਰ ਵੈਂਡੀ ਰੀਡਰ। ਉਹਨਾਂ ਦਾ ਮੈਚ ਸ਼ੁਰੂ ਹੋਇਆ ਤੇ ਰੋਣ ਲੱਗ ਪਿਆ ਉੱਤੇ ਕੋਲ। ਖੇਲਣ ਗਿਆ ਬਸ ਕੰਮ ਵਾਲੇ ਕੱਪੜੇ 'ਚ ਚਲਾ ਗਿਆ। ਲੜਾਈ ਤੋਂ ਪਹਿਲੇ ਆਪਣਾ ਸਾਫਾ ਸੋਹਣਾ ਇੰਜ ਕਰਕੇ ਉੱਥੇ ਪਾਉਣ ਦੇ ਲੈਂਦਾ। ਉਹ ਤਰੀਕਾ ਹੁੰਦਾ ਨਾ ਆਪਣਾ। ਨਾਲੇ ਰੇਸਲਿੰਗ ਦੀ ਤੁਹਾਨੂੰ ਪਤਾ ਸ਼ੁਰੂਆਤ ਕੀ ਹੈ। ਰੇਸਲਿੰਗ ਕਿੱਥੇ ਯਾਦ ਹੋਈ ਹਾਂ ਸਾਥੀ ਤੌਰ ਤੇ ਹੋਈ ਹੈ ਨਾ। ਹਾਂ ਸਾਥੀ ਤੋੜ ਭਾਜੀ ਹਾਦਸਾਤੀ ਤੌਰ ਤੇ ਹੋਈ। ਮੈਨੂੰ ਉਸਤਾਦ ਯਾਦ ਆ ਰਿਹਾ। ਉਸਤਾਦ ਦਾ ਵੀ ਕੁਝ ਕਰ ਲੈਂਦੇ ਆ ਯਾਰ। ਇਹ ਹਾਦਸਾਤੀ ਤੌਰ ਤੇ ਹੋਈ ਆ। ਮੈਂ ਤੁਹਾਨੂੰ ਸਾਬਤ ਕਰ ਦਿੰਦਾ। ਕਿਹਦੀ? ਇਹ ਭਾਈ ਜੀ 2 ਅੰਗਰੇਜ਼ ਬੈਠੇ ਸੀ। ਕੌਣ? 2 ਅੰਗਰੇਜ਼ ਬੈਠੇ ਨਾਂ ਕੀ ਸੀਗਾ? ਸੀ ਯੁਗੰਡਾ ਦੇ ਵਿੱਚ। ਤੁਹਾਡੀ ਬੈਠਕ ਚ ਬੈਠੇ ਨਹੀਂ ਨਹੀਂ ਯੁਗੰਡਾ ਦੇ ਵਿੱਚ। ਯੂਗੰਡਾ? ਹਾਂਜੀ ਯੁਗੰਡਾ ਦੇ ਵਿੱਚ ਬੈਠੇ ਸੀ 2 ਅੰਗਰੇਜ਼। ਅੰਗਰੇਜ਼ਾਂ ਦਾ ਨਾਂ ਕੀ ਸੀਗਾ? ਇੱਕ ਦਾ ਨਾਮ ਸੀਗਾ ਜੌਨ ਤਫੈਲ। ਠੀਕ ਹੈ। ਠੀਕ ਆ। ਇੱਕ ਦਾ ਉਹਦਾ ਨਾਮ ਨਾਮ ਸੀ ਵਿਲੀਅਮ ਸ਼ਾਹਦ। ਹਾਂ ਇੱਕ ਦਾ ਨਾਮ ਵਿਲੀਅਮ ਸ਼ਾਹ। ਮੈਂ ਉਦੋਂ ਬਾਅਦ ਵੀ ਦੱਸਿਆ ਤੈਨੂੰ ਮੈਂ। ਭਾਜੀ ਉਹ ਕਿਤੇ ਬੈਠੇ ਆ ਉਹਨਾਂ ਨੇ ਮੰਗਾਏ ਸਮੋਸੇ। ਘਰੋਂ ਰੈਸਲਿੰਗ ਤੇ ਗਿਆ ਤੇ ਉੱਥੇ ਬੂਟੀ ਪੀ ਕੇ ਉਹ ਕਟਾਰੇ ਚ ਥੁੱਕਾ। ਉਹ ਯਾਰ ਰਿੰਗ 'ਚ ਉਹ ਜਿਹੜਾ ਰਿੰਗ ਏਦਾਂ ਦਾ ਖਰਗੋਸ਼ ਨਾ ਪੁੱਛੋ ਨਾ ਸੁਜਿਆ ਕਦੋਂ ਕਹੂਗਾ ਮੈਂ ਭਾਈ ਸਾਹਿਬ ਵਾਲੀ ਖੋੜ 'ਚ ਵੜ ਗਿਆ ਸੀ। ਮਿੱਠਾ ਜੀ ਹਾਂ। ਤੁਸੀਂ ਹਿਸਟਰੀ ਇਤਿਹਾਸ ਜਿੰਨਾ ਤੇ ਵੀ ਅਜੇ ਤੱਕ ਲੋਕ ਹੱਸੇ ਨਾ ਉਹਨਾਂ ਨੇ ਇਤਿਹਾਸ ਕਾਇਮ ਕੀਤਾ ਹੈ। ਠੀਕ ਹੈ। ਉਹਨਾਂ ਦੋਵੇਂ ਦੋਸਤ ਸੀਗੇ। ਉਹਨਾਂ ਨੇ ਇੱਕ ਨੇ ਸਮੋਸਾ ਮੰਗਾਇਆ ਮਿੱਠਾ ਜੀ। ਸਮੋਸਾ ਉਦੋਂ ਛਾਦੇ ਦਾ ਬੜਾ ਮਸ਼ਹੂਰ ਹੁੰਦਾ। ਰਸ਼ੀਦ? ਹਾਂ ਰਸ਼ੀਦ ਛਾਦਾ। ਉਹ ਆਪ ਤੇ ਮਰ ਗਿਆ ਦਾ ਮੁੰਡਾ ਵਾ ਮੇਰਾ ਖਿਆਲ ਹੁਣ। ਅੱਛਾ। ਹਾਂ ਮੁੰਡਾ ਹੀ ਆ ਮੇਰਾ ਉਹ ਖਿਆਲ। ਯਾਰ ਬੜੇ ਕਾਬਲ ਲੋਕ ਆ ਕਹਿੰਦੇ ਬਹੁਤ ਉਹਨਾਂ ਦੀ ਵਿਗੜੀ ਹੁੰਦੀ ਹੈ। ਕੀ ਹੋ ਗਿਆ ਤੁਹਾਨੂੰ? ਆਹ ਉਹ ਭਾਈ ਉੱਥੇ ਯਾਰ ਏਦਾਂ ਦਾ ਕੁੱਤਾ ਨਾਲ ਭੌਂਕੂਗਾ ਵੀ ਨਾਲ ਵਾਸੀ ਲੋਗਾ। ਇਹੋ ਜਿਹੇ ਕੁੱਤੇ ਦੀ ਭੌਂਕਦੇ ਦੀ ਛਿੱਕ ਨਿਕਲ ਜਾਂਦੀ। ਵਾਓ ਵਾਓ। ਏਦਾਂ ਦਾ ਕੁੱਤਾ ਨਾਲ ਭੌਂਕਦਾ ਐਡਰੈਸ ਵੀ ਦੱਸੂਗਾ। ਇੱਧਰ ਦੇ ਕੁੱਤਾ ਭੌਂਕਦਾ ਨਾ ਫਾਲੇ ਜਾਂਦਾ। ਤੈਨੂੰ ਟੋਟੀ ਲੱਗ ਗਈ। ਕਹਿੰਦੇ ਉਹ ਕੁੱਤਾ ਭੌਂਕਦਾ ਨਹੀਂ ਕਹਿੰਦਾ ਮੈਂ ਟਾਈਮ ਨਹੀਂ ਵੇਸਟ ਕਰਦਾ। ਇਹੋ ਜਿਹੇ ਐਕਸਾਈਟਡ ਕੁੱਤੇ ਹੁੰਦੇ ਆ। ਉਹ ਕਹਿਣ ਤੋਂ ਪਹਿਲੇ ਉਹ ਵੀ ਕਹਿੰਦੇ ਓ ਵਾਓ ਓ ਵਾਓ। ਏਦਾਂ ਦੇ ਕੁੱਤੇ ਨਾ ਨਿੱਕੇ ਨਿੱਕੇ 2 ਕੁੱਤਿਆਂ ਤੋਂ ਪੁੱਛਣਗੇ ਕਿੱਥੋਂ ਹੈ? ਕਿੱਧਰ ਫਿਰ ਹੁੰਦੇ ਆ ਪੈਦਲ ਸਾਰੇ ਕੁੱਤੇ ਭਾਈ ਭੌਂਕਣ ਦੇ। ਮੈਂ ਕਿਹਾ ਤੂੰ ਨਹੀਂ ਭੌਂਕਣਿਆ। ਕਹਿੰਦਾ ਮੈਂ ਓਵਰਲੈਪ ਨਹੀਂ ਕਰਦਾ। ਸਾਰੇ ਕੁੱਤੇ ਭੌਂਕਣੇ। ਮੈਂ ਕਿਹਾ ਤੂੰ ਨਹੀਂ ਭੌਂਕਦਾ। ਕਹਿੰਦਾ ਭਾਜੀ ਨੀਲੀ ਦਵਾਈ ਲਾਈ। ਏਦਾਂ ਯਾਰ ਭੌਂਕੀ ਜਾਣ ਡਿਆ ਉਹ। ਮੈਂ ਕਿਹਾ ਤੂੰ ਇੰਨਾ ਭੌਂਕਣ ਡਿਆ। ਕਹਿੰਦਾ ਨਹੀਂ ਭਾਜੀ ਖੰਘ ਲੱਗੀ। ਸਾਰੇ ਕੁੱਤੇ ਭੌਂਕਣ ਦੇ। ਕਾਲੂ ਭੌਂਕਣ ਨਹੀਂ ਦੇ। ਮੈਂ ਕਿਹਾ ਤੂੰ ਨਹੀਂ ਭੌਂਕਣਿਆ। ਕਹਿੰਦਾ ਉਹਨਾਂ ਨੇ ਤੇ ਸ਼ਰਾਬ ਪੀਤੀ। ਯਾਰ ਮੇਰਾ ਜਿਸਮ ਢਲਦਾ ਜਾਂਦੇ ਆ ਯਾਰ। ਓਏ ਮੈਂ ਵੀ ਕਵਾਂ ਸੇਂਚ ਇੰਨਾ ਮੋਬਾਈਲ ਜਿਹਾ ਕਾਤੋਂ ਇਕੱਠਾ ਹੋਇਆ। ਸਹੀ ਗੱਲ ਹੈ। ਜਿਸਮ ਢਲ ਗਿਆ। ਮੈਨੂੰ ਏਜ ਦਾ ਵੀ ਤਾਂ ਤਕਾਦਾ ਵਾ ਨਾ। ਤੂੰ ਏਜ ਮਾਸ਼ਾਅੱਲਾ 47 ਸਾਲ ਤੇ ਹੋ ਗਈ ਹੈ ਯਾਰ। 47 ਕੋਈ ਅੱਲਾ ਦੇ ਬੰਦਿਆ। ਉਹ ਮੈਨੂੰ ਇਹ ਦੱਸੋ ਤੁਸੀਂ ਉਹ ਲੈਟਾਂ ਜਿਹੀਆਂ ਜਿਹੜੀਆਂ ਅੱਗੇ ਨਿਕਲਦੀਆਂ ਸੀ ਉਹ ਹੁਣ ਵੀ ਨਿਕਲਦੀਆਂ ਕਿ ਨਹੀਂ? ਤੇਰੀ ਏਜ ਕਾਫੀ ਹੈ। ਉਹ ਤੂੰ ਏਲੀਅਨ ਭਾਈ ਨਹੀਂ ਐ 23 ਸਤੰਬਰ ਨੂੰ ਮੈਂ 26 ਸਾਲ ਦਾ ਹੋਣਾ ਵਾ। ਇੱਕ ਉਹ ਜਾਣਦੇ ਯਾਰ 26 ਸਾਲ ਦਾ ਕੋਈ ਸਾਡੇ ਵੀ ਬੇੜੇ ਗਰਗ ਕਰਾਉਣੇ ਝੂਠ ਬੋਲ ਕੇ ਅੱਡ ਜਾ ਲੈ। 126 ਸਾਲ ਦਾ। 26 ਸਾਲ ਦਾ ਮੇਰੀ ਏਜ ਨਹੀਂ ਹੈ। ਉਹ ਤੂੰ ਹਜੇ ਲੁੱਕ ਖਾ ਲੈਂਦਾ ਪ੍ਰੋਟੀਨ। ਮੈਂ 26 ਸਾਲ ਦਾ। ਜਦੋਂ ਤੁਸੀਂ ਮੈਨੂੰ ਫਸਟ ਟਾਈਮ ਮਿਲੇ ਨਾ ਉਦੋਂ 42 ਦੇ ਸੀ। ਹਾਂਜੀ ਬਗੈਰ ਤਾਂ ਪਤਾ ਖੋਤੇ ਨੂੰ ਤੂੰ ਦੱਸਿਆ ਕਿ ਆ ਕਰੀਦਾ ਵਾ। ਆ ਤੋਂ ਬਾਅਦ ਆ ਵੀ ਜਾਈਦਾ ਵਾ। ਯਾਰ ਘੋੜੇ ਨੂੰ ਤੂੰ ਦੱਸਿਆ ਪਾਣੀ ਤੋਂ ਬਾਅਦ ਹਾਂ ਇੰਜ ਕਰੀਦਾ ਵਾ। ਬਾਂਦਰ ਨੂੰ ਤੂੰ
ਐਂ ਤੂੰ ਕਰਨਾ ਉਹ ਤਾਂ ਬਿੱਲੀ ਉਹ ਕਰਦੀ ਬਸ ਯਾਰ ਕਰ। ਛਾਣ ਦੀ ਖਾਤਰ ਵੇ ਘਟ ਓਏ ਗਈ ਯਾਰ ਘਟਿਆ ਗੱਲ ਕੀ ਓ ਯਾਰ ਇੱਧਰ ਦੇਖ ਉਹ ਗਾਣਾ ਨਵਾਂ ਆਇਆ ਸੀਗਾ ਉਦੋਂ ਦੋ ਮੁੰਹ ਵਾਲੀ ਚੂਰੀ ਦੁਨੀਆ ਹੈ ਸਭ ਸੇ ਬੁਰੀ 81 ਨਾ ਨਾ ਨੋਨ 81 81 ਦਾ ਦੋ। 71 ਦਾ ਭਾਜੀ ਆਈ ਥਾਟ 91 ਨਹੀਂ 99 ਨਹੀਂ 99 ਦਾ ਨਹੀਂ ਯਾਰ ਬਹੁਤ ਪੁਰਾਣਾ ਵਾ ਇਹ ਉਦੋਂ ਪਹਾੜੀ ਸਾਡੇ ਨਾਲ ਰਵੋਗੇ ਤੇ ਐਸ਼ ਕਰੋਗੇ ਹਾਂ 91 ਦਾ ਗਾਣਾ ਹੀ ਜਿੰਨੀ ਮਰਜ਼ੀ ਸ਼ਰਤ ਲਾ ਲਾ ਨਹੀਂ ਮੈਂ ਉਦੋਂ ਸੁਣਨ ਦਿਆ ਤੇ ਮੈਨੂੰ ਇੱਕ ਬੰਦੇ ਨੇ ਕਿਹਾ ਇੰਨੇ ਪੁਰਾਣੇ ਗਾਣੇ ਕਾਹਤੋਂ ਸੁਣਨ ਦਿਆ ਅੱਛਾ ਸਾਡੇ ਯਾਰ ਏਦਾਂ ਦੇ ਜੋ ਵੀ ਬੰਦੇ ਹੈ ਨਾ ਨਾ- ਜੋ ਵੀ ਉਸਤਾਦ ਯਾਦ ਆ ਰਹੇ ਆ ਯਾਰ ਕਸਮ ਚਲੋ ਮਰ ਗਏ ਆ ਵੀ ਯਾਰ ਇੱਥੇ ਬਾਂਹ ਤੇ ਲਿਖਾ ਲਓ ਜਾਨੀ ਕੀ ਹੋ ਗਿਆ ਠਹਿਰ ਜਾਓ ਇੱਕ ਮਿੰਟ ਗਵਿੰਦਾ ਸਾਹਿਬ ਨੇ ਆਜ਼ਾਦ ਆ ਰਹੇ ਨੇ ਇੱਥੇ ਹੀ ਯਾਰ ਚੱਲ ਜਾਣਾ। ਇੱਕ ਦਿਨ ਨਾ ਦਾਨਿਸ਼ ਸੋਹਣਾ ਜਿਸ ਨੂੰ ਤੇਲ ਤੂੰ ਲਾ ਕੇ ਥੜੇ ਤੇ ਬੈਠਾ ਇੱਕ ਬਾਬਾ ਕਹਿੰਦਾ ਕੀ ਗੱਲ ਪੁੱਤ ਝਮੱਕੇ ਮਾਰਨ ਡਿਆ ਏਦਾਂ ਦੇ ਬੰਦੇ ਖਬਰਾਂ ਪੜ੍ਹਦੇ ਉਹਦੇ ਕਈਆਂ ਦਾ ਕਾਰਡ ਵੀ ਪੜ ਜਾਂਦੇ ਵਿਆਹ ਦਾ ਯਾਰ ਕਾਲੂ ਨਾ ਇਮਲੀ ਆਲੂ ਬੁਖਾਰ ਦਾ ਸ਼ਰਬਤ ਪੀਣ ਗਿਆ ਉਹਨੂੰ ਕਹਿੰਦਾ ਯਾਰ ਇਮਲੀ ਨਾ ਪਾਈ ਉਹਦਾ ਅੱਠਾ ਭਾਈ ਕਹਿੰਦਾ ਭਾਜੀ ਆਲੂ ਬੁਖਾਰ ਨਾ ਪਾਈ ਉਹਨੇ ਠੀਕ ਕਹਿੰਦਾ ਯਾਰ ਮਿੱਠਾ ਵੀ ਨਾ ਪਾਈ ਉਹ ਕਹਿੰਦਾ ਮਾਮਾ ਜੇ ਸਾਦਾ ਪਾਣੀ ਪੀਣਾ ਉੱਥੋਂ ਪੀ ਲਾ ਫਿਰ ਆ ਵੀ ਨਾ ਪਾਈ ਆ ਵੀ ਨਾ ਪਾਈ ਆ ਇੱਕ ਮਈ ਯਾਰ ਉਹ ਜਿਹੜਾ ਟੈਂਕੀ ਦੇ ਨਾਲ ਗਲਾਸ ਨਹੀਂ ਟਕਿਆ ਹੁੰਦਾ ਸੀ ਆਹੋ। ਚੀਨੀ ਪਾ ਕੇ ਹਾਂ ਉਹਨੂੰ ਪੁੱਛੀ ਜਾਂਦੇ ਕਿਸ ਕਸੂਰ ਚ ਆਇਆ ਸੰਗਲੀ ਭਾਈ ਉਹ ਤਾਂ ਕਰਕੇ ਯਾਰ ਨਹੀਂ ਉਹ ਗਲਾਸ ਨਹੀਂ ਸੰਗਲੀ ਵਾਲਾ ਹੁੰਦਾ ਉਹਦੇ ਥੱਲੇ ਕੋਲੋਂ ਲਿਖਿਆ ਡੋਨੇਟ ਬਾਈ ਕਾਲੂ ਇੱਕ ਮਈਤ ਨੂੰ ਵੇਖ ਕਹਿੰਦੇ ਤੇਰਾ ਨਾਮ ਐ ਰੱਖਾਂ ਲੈ ਇਹਨੂੰ ਮੈਂ ਜਾ ਕੇ ਕਿਹਾ ਮੈਂ ਕਿਹਾ ਓਏ ਤੇਰੇ ਅੱਬੂ ਨੂੰ ਦਿਲ ਦਾ ਅਟੈਕ ਹੋ ਗਿਆ ਕਹਿੰਦਾ ਜਾ ਕਸਮ ਯਾਰ ਦੂਸਰੀ ਮੈਂ ਇੱਕ ਗੱਲ ਹੋਰ ਕਰਨੀ ਸੀ ਕਿ ਮੈਂ ਕਰ ਰਿਹਾ ਵਰਲਡ ਟੂਰ ਕਰ ਰਿਹਾ ਫੈਸਲ ਭਾਈ ਅੱਛਾ ਜੀ ਹਾਂਜੀ ਪੂਰੇ ਭਾਅ ਨਾਲ ਉਹ ਲਾਲ ਖਾਤੇ ਵਾਲੀ ਕਾਪੀ ਤੇ ਵਰਲਡ ਟੂਰ ਨਹੀਂ ਹੁੰਦਾ ਇਹਦਾ ਪਾਸਪੋਰਟ ਬਣਾਉਣਾ ਪੈਂਦਾ ਭਾਜੀ ਪਾਸਪੋਰਟ ਬਣ ਗਿਆ ਵਾ ਯਾਰ ਮੇਰੀ ਤਬੀਅਤ ਨਹੀਂ ਠੀਕ ਹੈ ਆ ਗੱਦੀ ਫਚਾ ਨਾ ਖਾਜੋ ਲਓ ਕੀ ਹੋਇਆ ਤਬੀਅਤ ਬਾਕੀ ਨੂੰ ਭਾਈ ਪਹਿਲੇ ਵੀ ਕਹਿੰਦੇ ਅੱਧਾ ਸਿਰ ਸੀ ਦਰਦ। ਭਾਈ ਡਾਕਟਰ ਕੋਲ ਚਲੇ ਕੇ ਜਾ ਕੇ ਕਹਿੰਦੇ ਮੇਰੀ ਤਬੀਅਤ ਨਹੀਂ ਸਹੀ ਉਹਨਾਂ ਨੇ ਉਹ ਲਾ ਕੇ ਨਾ ਕਿਹਾ ਜ਼ਰਾ ਉੱਚੀ ਸਾਹ ਲਓ ਇਹਨਾਂ ਨੇ ਉੱਚੀ ਸਾਹ ਲਿਆ ਉਹਦਾ ਕਲੀਨਿਕ ਡਿੱਗ ਪਿਆ। ਤਬੀਅਤ ਨਹੀਂ ਸਹੀ ਯਾਰ ਮੈਂ ਅਗਰ ਤੁਸੀਂ ਜਾਣਾ ਚਾਹੁੰਦੇ ਆ ਨਾ ਤੇ ਮੋਸਟ ਵੈਲਕਮ ਬਾਕੂ ਤਮਾਕੂ ਤੇ ਇੱਕ ਹੋਰ ਪਿੰਡ ਆ ਉੱਥੇ ਕਿਹੜਾ ਪਿੰਡ ਵਾ ਤੁਹਾਨੂੰ ਬਣਾਇਆ ਸੀ ਸ਼ਾਮੀ ਭਈ ਉੱਥੇ ਬਾਹਰ ਬੈਠੇ ਸਿਰਫ ਸਿਰ ਧੋ ਕੇ ਕੰਮ ਤੇ ਆ ਜਾ ਹਾਂ ਦੇਖੇ ਮੈਂ ਬੈਲਟ ਉਹ ਸਰਕਾਰ ਗੀਜ਼ਰ ਲਵਾ ਲੇ ਘਰ ਨਹਾ ਕੇ ਆਈਦਾ ਇੱਧਰ ਵੇਖ ਫਿਸ਼ਲਾਂ ਹੋ ਰਹੀਆਂ ਜੇ ਸੁਬਾਹ ਨੂੰ ਮੂੰਹ ਨਹੀਂ ਧੋਣਾ ਸ਼ਾਮ ਨੂੰ ਕਰੀਮਾਂ ਲਾਈ ਜਾਂਦੇ ਉਹ ਸਾ ਓਹੋ ਤੁਸੀਂ ਕਿਹੜਾ ਸਾਬਣ ਤੁੜਕ ਕੇ ਖਾ ਲਿਆ ਸਰਕਾਰ ਬਸ ਕਰੋ ਤੇਰਾ ਵੀ ਪਤਾ ਮੈਨੂੰ ਜੋ ਮਰਜ਼ੀ ਕਰ ਲੈ ਤੂੰ ਇਦਾਂ ਦਾ ਰਹਿਣਾ ਸਾਰੀ ਜ਼ਿੰਦਗੀ ਯਾਰ ਤੈਨੂੰ ਪਾਂਡਾ ਕਹਿ ਚ ਲੱਗ ਗਿਆ ਏ ਫੂਟ ਪਾਂਡਾ ਚ ਲੱਗ ਗਿਆ ਹੈ ਹਾਂ ਤੇ ਉਹ ਆਰਡਰ ਦੇਣ ਗਿਆ ਉਹਨਾਂ ਦੇ ਘਰ ਨਹਾ ਨੂੰ ਕੇ ਆਉਂਦੇ ਠੀਕ ਹੈ ਪਾਂਡਾ ਨਾ ਦਾ ਆਰਡਰ ਦੇਣ ਗਿਆ ਤੇ ਉਹਨਾਂ ਨੂੰ ਪੁੱਛੀ ਜਾ ਰਿਹਾ ਤੁਸੀਂ ਕੀ ਪਕਾਇਆ ਭਾਜੀ ਆ ਚਲੋ ਮੈਂ ਆਰਡਰ ਤਾਂ ਟਾਈਮ ਨਾਲ ਦੇ ਆਉਂਦਾ ਨਾ ਤੁਸੀਂ ਸਰਕਾਰ ਟਾਈਮ ਨਾਲ ਨਹੀਂ ਪਹੁੰਚਦੇ ਫੂਟ ਪਾਂਡਾ ਚ ਲੱਗ ਗਿਆ ਉਹਨਾਂ ਦਾ ਆਰਡਰ ਦੇਣ ਗਿਆ ਤੇ ਸੋ ਉਹਨਾਂ ਨਾਲ ਪਾ ਕੇ ਉਹਨਾਂ ਨਾਲ ਖਾ ਕੇ ਵੀ ਆਉਂਦੇ ਯਾਰ ਇਹਦਾ ਚੌਲ ਵਾ ਤੇ ਯਕਦਮ ਠੰਡੇ ਪਾਣੀ ਨਾਲ ਨਹਾ ਕੇ ਬਾਹਰ ਨਿਕਲ ਕੰਨਾ ਫੜ ਫੜ ਕੇ ਆਉਂਦੇ ਆ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਉਹਨਾਂ ਨੇ ਅੱਧਾ ਚਾਹ ਦਾ ਕੱਪ ਦਿੱਤਾ ਤੇ ਕਹਿੰਦਾ ਅੱਧਾ ਵਾ ਉਹਨਾਂ ਨੇ ਵਿੱਚ ਵੱਟਾ ਸੁੱਟਤਾ ਆਪਣੇ ਘਰ ਚ ਇਹਨੇ ਪੂਲ ਬਣਾਇਆ ਉਹਦੀ ਵੀ ਟਿਕਟ ਰੱਖੀ ਉਹ ਤਾਂ ਆਵਾਜ਼ ਮਾਰਦੇ ਚਾਹ 'ਚ ਹਰਾ ਰੰਗ ਪਾ ਕੇ ਨਾ ਗ੍ਰੀਨ ਟੀ ਲੈ ਉਹ ਤਾਂ ਕੋਈ ਹੋਰ ਰੰਗ ਨਹੀਂ ਯਾਰ ਟੀ ਹੁੰਦੀ ਹੈ ਆਪਣੇ ਜ਼ਾਤੀ ਘਰ ਵਾਲੇ ਪੂਲ ਚੋਂ ਬਾਹਰ ਆ ਕੇ ਨਿਕਲੇ ਉਹਨੂੰ ਕਹੀਆਂ ਤੁਹਾਡੇ ਤੇਰੇ ਨਹਾਈਆਂ ਵਾ ਜ਼ਿੰਦਾ ਚੂਚਾ ਖਾ ਕੇ ਕਈ ਆਂਦੇ ਆ ਕੱਚਾ ਸੀ ਯਾਰ ਮਰੀ ਜਾ ਕੇ ਬਾਂਦਰਾਂ ਨਾਲ ਲਾਡੀਆਂ ਕਰਾਉਣੇ ਕਹਿੰਦਾ ਵੀ ਸਾਡੇ ਬੱਚੇ ਵਰਗੇ ਹੀ ਆ ਫੂਡ ਪਾਂਡਾ ਦੀ ਡਿਲੀਵਰੀ ਦੇਣ ਗਿਆ ਕਹਿੰਦਾ ਜੋ ਘਰ ਦੀ ਬਰਕਤ ਹੈ ਇੰਨੀ ਕੁੱਟ ਕੇ ਕਰਨ ਡਿਆ ਮਨ ਫੈਸਲ ਤਬੀਅਤ ਜ਼ਿਆਦਾ ਖਰਾਬ ਆ तो डॉक्टर से रुजू करूँ ਨਹੀਂ ਤਬੀਅਤ ਜ਼ਿਆਦਾ ਖਰਾਬ ਆ ਤੇ ਬੈਠੇ ਰਹੋ ਕੋਈ ਨਹੀਂ ਘੰਟੇ ਦਾ ਬਾਅਦ ਯਾਰ ਕਰਕੇ ਜਾਂਦੇ ਡਾਕਟਰ ਨੇ ਕਿਹਾ ਦਵਾਈ ਇਸਤੇਮਾਲ ਕਰਨ ਤੋਂ ਪਹਿਲੇ ਹਿਲਾ ਲਈ ਹਾਂ ਤੇ ਉਹਨੂੰ ਸ਼ਰਾਬ ਪਿਆ ਰਿਹਾ ਕਿ ਹਿੱਲ ਜਾਵੇ ਐਮਰਜੈਂਸੀ 'ਚ ਇੱਕ ਮਰੀਜ਼ ਕੋ ਬੈਠੇ ਪਤਾ ਲੈਣ ਗਏ ਕਿ ਉਹ ਮਰੀਜ਼ ਸੁੱਤਾ ਡਾਕਟਰ ਕਹਿੰਦੇ ਟੀਕਾ ਲਾਉਣਾ ਹੈ ਕਹਿੰਦਾ ਇਹ ਤਾਂ ਵੀ ਸੋਇਆ ਹੈ ਕਹਿੰਦਾ ਚਲੋ ਫਿਰ ਮੈਨੂੰ ਲਾ ਦਿਓ ਦਵਾਈ ਪੀ ਕੇ ਆਓ ਲਿਟ ਜਾਵੇ ਮੈਂ ਕਿਹਾ ਇਹ ਕਹਿੰਦਾ ਹਿਲਾਉਣਾ ਭੁੱਲ ਗਿਆ ਸੀ ਮੈਂ एक मरीज को कहता मिठा अद्धे दे पैसे पा के दवाई लईए ਯਾਰ ਫੁੱਲ ਬਿਮਾਰ ਪਈ ਫੈਸਲ ਫੁੱਲ ਬਿਮਾਰ ਹਸਪਤਾਲ ਦਾਖਲ ਤੇ ਡਾਕਟਰ ਦੇਖ ਕੇ ਕਹਿੰਦੇ ਉਹ ਤੈਨੂੰ ਰਾਬ ਆ ਗਿਆ ਤੂੰ ਜਾਣ ਕੇ ਉੱਠ ਇੱਕ ਡਾਕਟਰ ਕੋ ਦਵਾਈ ਲੈ ਕੇ ਆਇਆ ਤੇ ਇੰਨੀ ਮਹਿੰਗੀ ਦੇਤੀ ਤੁਹਾਨੂੰ ਕਹਿੰਦਾ ਕੋਈ ਡੀਲ ਵੀ ਕੱਢੋ ਕੋਈ ਤੁਹਾਡੇ ਡੀਲ ਕੋਈ ਫਰਾਈਡੇ ਡੀਲ यार डॉक्टरां दी फीस ज्यादा हो गई यार बहुत ज्यादा यार ਭਾਜੀ ਉਹ ਪੜੇ ਵੀ ਤੇ ਨੇ ਥੱਬੇ ਦੇ ਕੇ ਨਾ ਯਾਰ, ਤੁਸੀਂ ਤੇ ਤੂੰ ਤਾਂ ਸਾਰੀ ਜ਼ਿੰਦਗੀ ਮਾਂ ਪਿਓ ਨੂੰ ਸਤਾਇਆ बंद पूरे करने हुन मेरा बच्चे ਗਰੀਬਾਂ ਤੋਂ ਲੈ ਕੇ ਸੇਨ 'ਚ ਖਲੋਤਾ ਨਾ ਕੁਛ ਜੋ ਕਹਿ ਰਹੇ ਇਨਸਾਨੀਅਤ ਖਤਮ ਹੋ ਗਈ ਇਨਸਾਨੀਅਤ ਖਤਮ ਹੋ ਗਈ ਇਹ ਤਾਂ ਆਪੂ ਬਾਸ਼ਰ ਚ ਕਹਿੰਦਾ ਉਹ ਮੇਲੀ ਥੋੜੀ ਰੱਖ ਲਈ
ਬੜੇ ਇਹਨੂੰ ਥੱਪੜ ਪੈ ਜਾਂਦੇ ਤੇ ਬੰਦੇ ਨੂੰ ਕਹਿੰਦਾ ਤੁਸੀਂ ਲੈ ਦਿਖਾਓ ਫੋਨ ਕਰੋ ਇਹਦਾ ਤਾਂ ਕੰਮ ਆ ਦਿੱਲੀ ਤੇ ਲੜਦਾ ਰਹਿੰਦਾ ਯਾਰ ਪਾਗਲ ਨਹਾ ਕੇ ਨਿਕਲੇ ਤੇ ਏਡੀ ਵੱਡੀ ਕੁਰਲੀ ਕੀਤੀ, ਇਹਦੇ ਅੱਬੂ ਕਹਿੰਦੇ ਕੁਰਲੀ ਕੀਤੀ, ਕਹਿੰਦਾ ਨਹੀਂ ਜੀ ਉਹ ਪਾਣੀ ਅੰਦਰ ਚਲਾ ਗਿਆ ਸੀ। ਕਿਹੜੀ ਗੱਲ? ਨਾਈ ਹੁੰਦਾ ਸੀ ਅੰਦਰ ਹੋ ਗਿਆ ਭਾਈ, ਇੱਕ ਜਗ੍ਹਾ ਤੇ ਸ਼ਾਦੀ ਦਾ ਆਰਡਰ ਬਣਾਇਆ ਉਹਨਾਂ ਨੇ ਕਿਹਾ ਕਸਟਰਡ ਬਣਾਉਣਾ, ਉਹਦੇ ਚ ਭੇਂਟੇ ਪਾ ਦਿੱਤੇ। ਯਾਰ ਇਹਦੇ ਬੁਰੇ ਕੋ ਹਾਸੇ ਵਾਲੀ ਗੱਲ ਕੀਤੀ, ਹੱਥ ਹੱਸੜ ਕਹਿੰਦਾ ਚਮੜੀ ਮਾਰੀ ਜਾ। ਮਿੱਠਾ ਜੀ ਸਾਡੀ ਤਬੀਅਤ ਜ਼ਿਆਦਾ ਖਰਾਬ ਆ ਤੇ ਹੁਣੀ ਇੱਥੇ ਕੱਟ ਕਰਕੇ ਤਾਂ ਦਵਾਈ ਲੈ ਆਉਂਦੇ, ਕੋਈ ਐਸਾ ਮਸਲਾ ਨਹੀਂ। ਕਾਲੂ ਦੇ ਪੀਰ ਆ ਗਏ ਤੇ ਉਹਨਾਂ ਨੂੰ ਕਹਿੰਦਾ ਬਾਬਾ ਜੀ ਤੁਸੀਂ ਇਦਾਂ ਲਾ ਲੈਣੇ ਗੁੱਠਾ ਲਾਓ। ਉਹਦੇ ਕੋਲ ਨਹੀਂ ਲੱਗਾ ਤਾਂ ਕਹਿੰਦਾ ਮੈਂ ਨਹੀਂ ਮੰਨਦਾ। ਪੀਰ ਨੇ ਆ ਕੇ ਕਿਹਾ ਪਾਣੀ ਪਿਆ ਤੇ ਹੌਲੀ ਹੌਲੀ ਆਪਣੀ ਬੁੱਢੀ ਨੂੰ ਕਹਿੰਦਾ ਵੇਲਾ ਸਿਰ ਤੇ ਚੜਦਾ ਚੱਲ। ਪੀਰ ਨੂੰ ਕਹਿੰਦਾ ਨੈਕਸਟ ਜਦੋਂ ਵੀ ਆਣਾ ਨਾ ਕਾਲ ਕਰ ਗਿਆ। ਯਾਰ ਇਹਦੇ ਪੀਰ ਆਏ, ਉਹ ਪੀਰ ਥੱਲੋਂ ਦੀ ਹੱਥ ਪਾ ਕੇ ਬੂਹਾ ਖੋਲਣ ਡੇ। ਕਦੇ ਪੀਰ ਆਏ ਉਹਨਾਂ ਨੂੰ ਕਹਿੰਦਾ ਨਾਮ ਕਰਕੇ ਆਤੇ ਹੈ। ਇਹਦੇ ਪੀਰ ਆ ਗਏ ਤੇ ਆਪਣੇ ਸਾਰੇ ਭਰਾਵਾਂ ਨੂੰ ਕਹਿੰਦੇ ਆਪਣੀਆਂ ਚੀਜ਼ਾਂ ਹੁਣ ਸੇਵ ਕਰਕੇ ਪੀਰ ਆ ਗਏ ਤੇ ਉਹਨਾਂ ਨੂੰ ਕਹਿੰਦੇ ਆ ਉਹ ਚਿੜੀ ਬਣਾ ਲੈਣੇ ਬਾਬਾ ਜੀ ਤੁਸੀਂ ਜਿਹੜੀ ਇਹਦਾ ਤਾਜੀ ਐਂਕਰ ਜੀ ਕਿਤੇ ਚੜੀ ਦਾ ਵੀ ਹੁੰਦਾ ਵਾ। ਭਾਜੀ ਚੜੀ ਦਾ ਹੁੰਦਾ, ਮੈਂ ਛੱਤ ਚੜ ਜਾ ਯਾਰ ਗੱਲ ਚੋਰ ਪੈ ਗਏ। ਇਹ ਬਾਹਰ ਪੈ ਗਏ। ਜਦ ਐਂਕਰ ਦੇ ਘਰ ਚੋਰ ਪੈ ਗਏ ਤੇ ਸਵੇਰੇ ਉੱਠ ਕੇ ਚੋਰ ਗੱਲਾਂ ਕਰਦੇ ਤੇ ਯਾਰ ਸਾਰੀ ਰਾਤ ਹਵਾ ਪੈਂਦੀ ਰਹੀ ਕਿ ਤੂੰ ਪਏ ਸੀ। ਨਹੀਂ ਇਹਦੇ ਘਰ ਚੋਰ ਪੈ ਕੇ ਤੇ ਉੱਠ ਕੇ ਕਹਿੰਦਾ ਪੈ ਗਿਆ ਭਲਾ। ਅੱਛਾ ਯਾਰ ਜੁਗਤਾਂ ਤੇ ਹੁੰਦੀਆਂ ਰਹਿਣਗੀਆਂ ਇਹਦੇ ਸਾਰਾ ਘਰ ਚੋਰ ਪੈ ਗਏ, ਉਹ ਇੱਕ ਦੂਜੇ ਨੂੰ ਕਹਿੰਦੇ ਅੱਜ ਪਤਾ ਨਹੀਂ ਕਿਹਦਾ ਮੂੰਹ ਵੇਖਿਆ ਕੋਈ ਪਤਾ। ਮੈਂ ਯਾਰ ਕਿਹਾ ਜੋ ਵੀ ਉਸਤਾਦ ਯਾਦ ਆ ਰਹੇ ਯਾਰ। ਬਤਾਊ ਸੁੱਟ ਕੇ ਏਦਾਂ ਬੈਠਾ। ਓਏ ਉਹ ਨਹੀਂ ਹੁੰਦਾ ਬੰਬ। ਯਾਰ ਭਾਜੀ ਮੈਂ ਤੁਹਾਨੂੰ ਅਗਰ ਦਾਨਿਸ਼ ਭਾਈ ਤੁਹਾਡੀ ਜ਼ਿੰਦਗੀ ਦੇ ਵਿੱਚ ਉਸਤਾਦ ਨਹੀਂ ਨਾ ਹੈਗਾ ਤੇ ਜ਼ਿੰਦਗੀ ਕੱਖ ਨਹੀਂ ਯਾਰ। ਨਹੀਂ ਉਹ ਤੇ ਸਾਡੀ ਵੀ ਕਿਸੇ ਦੀ ਵੀ ਨਹੀਂ ਹੈਗੀ, ਲੇਕਿਨ ਮੈਂ ਗੱਲ ਕਰਨ ਲੱਗਾ ਗੱਲ ਸੁਣ ਲੈਂਦੀ ਹੁੰਦੀ ਭਾਜੀ ਬੋਂਦਲੇ ਭਾਲੂ ਰਕਮ। ਵਾਹ ਵਾਹ ਇੱਕ ਮਿੰਟ ਗੱਲ ਸੁਣ ਲਓ। ਕੀ ਬਾਤ। ਮੈਂ ਦਾਨਿਸ਼ ਭਾਈ ਤੁਹਾਨੂੰ ਇੱਕ ਸਵਾਲ ਪੁੱਛਣਾ, ਜੁਗਤਾਂ ਤੇ ਹੁੰਦੇ ਰਹਿੰਦੇ ਮਿੱਠਾ ਭਾਜੀ ਆਪ ਕੀ ਦਾਲ ਪੁੱਛ ਲਾ, ਮੈਂ ਪੁੱਤ ਕਿਤੇ ਫੈਰ ਕੱਢਤੇ ਆ। ਤੁਹਾਨੂੰ ਲੱਗਦਾ ਵਾ ਕਿ ਤੁਹਾਡੀ ਜ਼ਿੰਦਗੀ 'ਚ ਤੂੰ ਅੱਗੇ ਗਿਆ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਖਾਸ ਤੇਰੀ ਥਾਂ ਅਗਰ ਐਸਾ ਆਪਣੇ ਬਲੀਮੇ ਤੇ ਕਹਿੰਦੇ ਆ ਨਹੀਂ ਇਹ ਨਹੀਂ ਵਸਣਾ ਉਹ ਯਾਰ 10 ਸਾਲ ਹੋ ਗਏ ਆ ਮੈਨੂੰ, ਦੂਸਰਾ ਦਿਨ 10 ਸਾਲ ਹੋ ਗਿਆ ਕੋਈ ਏਡਾ ਰੌਲਾ ਨਹੀਂ ਗਾ। ਸਹੁਰਿਆਂ ਨੇ ਕਿਹਾ ਕਾਲੂ ਤੇਰਾ ਸਮਾਨ ਤਿਆਰ ਹੈ ਯਾਰ ਟਰੱਕ ਲੈ ਜਾ। ਕਹਿੰਦਾ ਨਲਾਮ ਘਰ ਜਾਣ ਤੋਂ ਮੈਂ ਕਰ ਲਿਆ ਸੌਦਾ। ਮੈਂ ਤੁਹਾਨੂੰ ਇਹ ਕਹਿ ਰਿਹਾ ਵਾਂ ਕਿ ਅਗਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਮੌਕਾ ਮਿਲਦਾ ਪਾਇਲਟ ਬਣਨ ਦਾ ਜੀ ਹਾਂ ਤੇ ਤੁਸੀਂ ਕਿਹੜਾ ਮੁਲਕ ਡਿਸਾਈਡ ਕਰਦੇ ਕਿ ਯਾਰ ਮੈਂ ਇੱਥੋਂ ਇੱਥੇ ਫਲੈਟ ਇੱਥੇ ਲੈ ਕੇ ਜਾਵਾਂਗਾ ਤੇ ਇੱਥੋਂ ਇੱਕ ਹੀ ਰੂਟ ਰੱਖਣਾ। ਹੁਣ ਮੈਂ ਯਾਰ ਨਕਾਤ ਫੌਰਵਰਡ ਬਾਤ ਆਪਣੇ ਸੌਰ ਨੂੰ ਕਹਿੰਦਾ ਤੁਸੀਂ ਧੀ ਰੋਲ ਲਈ। ਆਪ ਹੀ ਕੀ ਗੱਲ ਪਤਾ ਕੀ ਉਹਨੇ ਬੜੀ ਖੂਬਸੂਰਤ ਗੱਲ ਕੀਤੀ। ਬੇਸਿਕ ਤੌਰ ਤੇ ਨਾ ਹਜ਼ਾरों ख्वाहिशें ऐसी ਕਿ ਹਰ ਖੁਆਇਸ਼ ਪੇ ਦਮ ਨਿਕਲੇ। ਨਹੀਂ ਮੇਰੀਆਂ ਹਜ਼ਾरों ख्वाहिशें ਐਸੀਆਂ ਸੀਗੀਆਂ। ਬਲੀਮੇ ਤੇ ਆਪਣੀ ਸੱਸ ਨੂੰ ਕਹਿੰਦੇ ਆ ਨਹੀਂ ਇਹ ਸ਼ੁਰੂ ਤੋਂ ਹੀ ਇਦਾਂ ਦੀ ਪਾਗਲ ਸੀ। ਯਾਰ ਦਾਨਿਸ਼ ਭਾਈ ਜਿਹੜਾ ਮੈਂ ਸਵਾਲ ਪੁੱਛਿਆ ਨਾ ਇਹਨੂੰ ਤੁਸੀਂ ਇਹਦਾ ਪਾਇਲਟ ਜਵਾਬ ਦੇਣਾ। ਬਣਦਾ ਮੈਨੂੰ ਜਹਾਜ਼ ਚਲਾਉਣਾ ਆਉਂਦਾ ਕਿਹਨੂੰ? ਮੈਨੂੰ। ਉਹ ਜਿਹੜਾ ਜਹਾਜ਼ ਕੋਈ ਕੂੜਾ ਚਕਾਉਂਦੇ ਉਹਦੀ ਗੱਲ ਹੀ ਕਰਨ ਉਹ ਦੇ। ਨਹੀਂ ਯਾਰ ਜਨਮ ਨਹੀਂ ਯਾਰ ਉਹ ਛੋਟਾ ਮੇਰਾ ਭਰਾ ਬੇਟਾ ਸਹੀ ਹੈ ਨਾ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ। ਇੱਕ ਬੜਾ ਮਸ਼ਹੂਰ ਵਾਕਿਆ ਹੋਇਆ ਹੈ ਵਰਲਡ ਲੈਵਲ ਤੇ ਕਿ ਇੱਕ ਜਹਾਜ਼ ਦੇ ਵਿੱਚ ਜਿਹੜਾ ਪਾਇਲਟ ਤੇ ਕੋ ਪਾਇਲਟ ਕੋਈ ਜ਼ਹਿਰੀਲੀ ਗੈਸ ਦੀ ਵਜ੍ਹਾ ਤੋਂ ਉਹਨਾਂ ਦੋਨੋਂ ਹੀ ਐਕਸਪਾਇਰ ਹੋ ਗਏ ਉੱਥੇ ਡਿਊਰਿੰਗ ਫਲਾਈਟ। ਯੈਸ ਉੱਥੇ ਸਾਰੇ ਪਰੇਸ਼ਾਨ, ਇੰਨੀ ਪਰੇਸ਼ਾਨੀ। ਇੱਕ ਬੱਚਾ ਉੱਥੇ ਮੌਜੂਦ ਸੀਗਾ, ਉਹ ਕਹਿੰਦਾ ਅੰਕਲ ਮੈਂ ਟਰਾਈ ਕਰੂੰ। ਉਹ ਕਹਿੰਦੇ ਜੀ ਉਹ ਭਾਈ ਉਹਨੇ ਲੈਂਡ ਕਰਤਾ ਬਹੁਤ ਖੂਬਸੂਰਤ ਬੱਚੇ ਨੇ। ਹਾਂਜੀ ਝੂਠ। ਹਕੀਕਤ ਗੱਲ ਆ, ਤੂੰ ਪੜ੍ਹ ਲੈ ਗੂਗਲ ਤੇ। ਉਹਨਾਂ ਨੇ ਕਿਹਾ ਕਿ ਬੇਟਾ ਤੂੰ ਇਹ ਕਿੱਥੋਂ ਸਿੱਖਿਆ? ਕਹਿੰਦਾ ਮੈਂ ਵੀਡੀਓ ਗੇਮ ਖੇਡਦਾ ਸੀਗਾ। ਉਹਨੇ ਵੀਡੀਓ ਗੇਮ ਜਿਹੜੀ ਹੈ ਨਾ, ਜਿਹੜੀ ਹੁਣ ਨਵੀਂ ਵੀਡੀਓ ਗੇਮ ਆ ਰਹੀ ਹੈ, ਉਹ ਪਾਇਲਟ ਬਣਾ ਰਹੇ ਨੇ। ਉਹਦੇ ਚ ਟੋਟਲ ਜਹਾਜ਼ ਦੇ ਵਿੱਚ ਜਿਹੜੀ ਫੈਸਿਲਿਟੀ ਹੈਗੀ ਹੈ ਨਾ, ਉਹਨਾਂ ਨੇ ਉਹੀ ਅਗਾਹ ਪਾਈ ਕਰਦੇ ਹੈ। ਸਾਰਾ ਕੁਝ ਦੱਸਦੇ। ਜਹਾਜ਼ ਕਿਸ ਤਰ੍ਹਾਂ ਰਨ ਕਰਨਾ, ਕਿਸ ਤਰ੍ਹਾਂ ਉਡਾਣਾ, ਕਿਸ ਤਰ੍ਹਾਂ ਲਿਜਾਣਾ, ਕੀ ਉਹ ਸਾਰਾ ਕੁਝ। ਤੇ ਹੁਣ ਇੱਕ ਨਵੀਂ ਗੇਮ ਆਈ ਹੈ ਕਾਰ ਵਾਲੀ। ਯੈਸ ਜਿਸ ਬੰਦੇ ਨੂੰ ਕਾਰ ਨਹੀਂ ਨਾ ਆਉਂਦੀ ਉਹ ਚਲਾਓ ਗੇਲ ਉਹ ਟੋਕਨ ਤੁਸੀਂ ਪਾਣਾ, ਹੈਂਡਲ ਸੈਲਫ ਮਾਰਨਾ, ਸਟੀਅਰਿੰਗ, ਗੇਅਰ ਸਾਰਾ ਕੁਝ ਮੌਜੂਦ ਹੈ। ਤੁਸੀਂ ਉਹ ਵੀਡੀਓ ਗੇਮ ਤੇ ਤੁਸੀਂ ਉਹ ਕਾਰ ਜਿਵੇਂ ਕਿ ਚਲਾ ਸਕਦੇ। ਇੰਨੇ ਉਹ ਕੀਤੀ ਕਾਰ ਵਾਲੀ ਗੇਮ ਉਹ ਤੇ ਮੋਬਾਈਲ ਤੋਂ ਉਹ ਕਾਰ ਇੰਨੀ ਠੋਕਦੀ ਇਹਦਾ ਮੋਬਾਈਲ ਹੈ ਗੋ। ਟੇਕਨ 3 ਦੀ ਖੇਲਣੇ ਹੁੰਦੀ। ਹਾਂ
ਭਰਾ ਆਪਣੇ ਨੂੰ ਠੀਪਾ ਫੜਾ ਕੇ ਤੇ ਮਾਮੇ ਦੇ ਥੱਪੜ ਮਾਰਨ ਦਿਆ ਅੱਜ ਤੱਕ ਟੇਕਨ 3 ਨਹੀਂ ਖੇਲੀ, ਅੱਜ ਤੱਕ ਟੇਕਨ 3 ਨਹੀਂ ਖੇਲੀ। ਮੈਂ ਕਿਹਾ ਉਹਨੇ ਖੇਲਣਾ, ਕਹਿੰਦਾ ਹਾਜੀ ਮਾਮੂ ਆ। ਉਹ ਗੇਮ ਵਾਲੀ ਕਾਰ ਭਾਈ ਠੋਕ ਕੇ ਘਰ ਨਹੀਂ ਜਾਂਦਾ, ਕਹਿੰਦਾ ਯਾਰ ਉਹ ਰੈਂਟ ਦੀ ਸੀ, ਉਹਨਾਂ ਨੇ ਆਉਣਾ ਟੇਕਨ 3 ਵਾਲਾ ਡਾਕਟਰ ਨਹੀਂ ਯਾਰ ਫਨ ਦੁਨੀਆ ਛੋਟੀ ਛੋਟੀ ਕਾਰਾਂ ਨੀ ਚੱਲਦੀਆਂ, ਉਹ ਥੱਲੇ ਬੰਦਾ ਦੇ ਕੇ ਭੱਜ ਗਿਆ। ਉਹ ਫਨ ਦੀ ਸੀ ਜਿਹੜੀਆਂ ਕਾਰਾਂ ਨਹੀਂ ਚੱਲਦੀਆਂ, ਉਹ ਟਾਇਰ ਵਾਲੇ ਆਹੋ ਉੱਤੇ ਲੈਣ ਚਲ ਗਿਆ ਮਾਮੇ ਨੂੰ 에어ਪੋਰਟ ਤੇ। ਫਨ ਦੁਨੀਆ ਦੇ ਵਿੱਚ ਟ੍ਰੇਨ ਨਹੀਂ ਚੱਲਦੀ, ਉਹ ਚ ਵਾਸ਼ਰੂਮ ਲੱਭੀ ਜਾਵੇ। ਟ੍ਰੇਨ ਨਹੀਂ ਚੱਲਦੀ, ਉਹਦੀ ਪਟੜੀ ਤੇ ਲੰਮਾ ਪਿਆ, ਮਰਿਆ ਨਹੀਂ, ਪਸਲੀਆਂ ਟੁੱਟ ਗਈਆਂ। ਜਿਹੜੀ ਫਨ ਦੁਨੀਆ ਟ੍ਰੇਨ ਨਹੀਂ ਚੱਲਦੀ, ਉਹਦੇ ਸਟੇਸ਼ਨ ਤੇ ਖਲੋਤਾ ਮਾਮੂ ਨੂੰ ਲੈਣ। ਟਾਂਗਾ ਚਲਾਉਂਦਾ ਸੀ ਭਾਈ, ਸਾਰੀ ਦਿਹਾੜੀ ਚਲਾ ਕੇ ਤੇ ਸ਼ਾਮ ਨੂੰ ਘੋੜੇ ਦੀ ਪੂਛ ਨਾਲ ਕੱਪੜੇ ਝੜਦੇ। ਪੈਲਟ ਬਣ ਗਿਆ ਜਹਾਜ਼ ਚਲਾਉਂਦੇ ਆ। ਉਸਤਾਦ ਯਾਦ ਆ ਰਹੇ। ਉਹ ਮਰ ਗਏ ਆ ਵੀ, ਉਸਤਾਦ ਸ਼ੰਕਰ ਬਿਹਾਰੀ ਹੈ ਜੀ। ਹੈ ਗੋਲ ਗੱਪੇ ਖਾਣੇ ਹੈ, ਉਹ ਤਾਂ ਨਹੀਂ ਕਿਤੇ ਜਾਣ ਦੋ ਕੁੱਤੇ। ਪੈਲਟ ਬਣ ਗਿਆ ਭਾਜੀ ਇਹ, ਜਹਾਜ਼ ਚਲਾਉਂਦਾ ਇੰਜ ਸ਼ੀਸ਼ੇ ਤੋਂ ਬਾਹਰ ਕੱਢ ਕੇ ਅਗਲਾ ਸ਼ੀਸ਼ਾ ਮਾਰ ਕਰ। और जहाज चलाना शुरू किया या पहले बैग गेर ला तो सारी एयरपोर्ट ढाती। ਜਹਾਜ਼ ਚਲਾਉਂਦੇ ਆ, ਕਹਿੰਦਾ ਓਏ ਕੋਈ ਕੁਲਫੀ ਵਾਲਾ ਉੱਤੇ ਨਾ ਚੜੇ, ਦਰਸ ਨੂੰ ਕਹਿ। ਯਾਰ ਹੀਰੋ ਸੀ ਇੱਕ ਕੁੜਤੀ ਸਭ ਜਾ ਕੇ ਉਹਨੂੰ ਕਹਿੰਦਾ ਸ਼ਿਆ ਨਹੀਂ ਪਿਲਾ ਦੇ, ਕਦੇ ਪੀਤੀ ਨਹੀਂ ਬੰਦਾ ਪੁੱਛੇ। तेरा केड़ा पानी घटिया वहां जिद्दत में जाके बोतल में ਖਾਤਾ ਹੁੰਦਾ ਸੀ ਭਾਈ, ਘੋੜਾ ਲੈ ਆਇਆ ਤੇ ਰਜਾਈ ਲੈ ਕੇ ਉਹ ਚਲਾ ਕੇ। ਯਾਰ ਇਹਦੇ ਘਰ ਇੱਥੇ ਚੋਰੀ ਹੋਈ ਤੇ ਕਰਾਚੀ ਆਪਣੇ ਮਾਮੂ ਨੂੰ ਕਹਿਣ ਡਿਆ ਉਹ ਧਿਆਨ ਨਾਲ ਚੋਰ ਫਿਰਨ ਡਏ। ਸੌਣ ਲੱਗਾ ਤੇ ਲਾਗੇ ਦੂਰਬੀਨ ਰੱਖ ਕੇ ਸੌਂਦੇ। ਮੈਂ ਕਿਹਾ ਇਹ ਕਹਿੰਦਾ ਮੈਂ ਲਾਗਿਓ ਖਾਬ ਦੇਖਣਾ ਅੱਜ। ਇਹਨੇ ਇੰਨੀ ਪੀਂਗ ਝੂਟੀ, ਉਹ ਧੂਆਂ ਮਾਰਨ ਲੱਗ ਪਈ। ਯਾਰ ਰਿੰਗ ਪਿਸਟਮ ਉੱਡ ਗਏ ਉਹਦੇ। ਇਹਦੇ ਕੋਲ ਕਰਾਚੀ ਜਾਣ ਦੇ ਪੈਸੇ ਨਹੀਂ ਸੀ ਆਏ ਤੇ ਆਪਣੇ ਕਰਾਚੀ ਵਾਲੇ ਕਈ ਨੂੰ ਖਾਬ ਚ ਬੁਲਾਉਣ ਡਿਆ, ਜਾਂ ਖਾਬ ਚ ਆ ਜਾਣ। 150 ਰੁਪਇਆ ਖਰਚ ਕੇ ਆਪਣੇ ਕਦਰ ਨੂੰ ਫੋਨ ਕਰਕੇ ਉਹ ਕਰੰਸੀ ਮੋਗੀ ਸੈਂਡ ਕਰੀ ਦਾ। ਮਿੱਠਾ ਜੀ, ਅਗਰ ਤੁਸੀਂ ਆਰਟਿਸਟ ਮਾਸ਼ਾਅੱਲਾ ਨਾ ਹੁੰਦੇ, ਹੁਣ ਵੀ ਅਸੀਂ ਆਰਟਿਸਟ ਨਹੀਂ ਹੈਗੇ, ਨਹੀਂ, ਨਹੀਂ। ਮਜ਼ਦੂਰ ਆ। ਇਹ ਤੇਰਾ ਯਾਰ ਸੀਨੀਅਰ ਇੱਕ ਦੀ ਸਵਾਲ ਹੈ, ਇੱਕ ਸਵਾਲ ਹੈ ਸਰ, ਮੈਂ ਸਵਾਲ ਪੁੱਛ ਰਿਹਾ ਇੱਕ ਮੇਰਾ ਵੀ ਸਵਾਲ ਆ। ਕਿ ਉਸਤਾਦ ਜੀ ਬਹੁਤ ਯਾਦ ਆ ਰਹੇ हैं ना, उस्ताद जी की पिंगी जी सोयो जाके अंदर पहली बन्नी है बेड में। खैर तो एक मिनट, अस्सलाम वालेकुम। ਵਾਲੇकुम सलाम। मिठा सर, अगर आप आर्टिस्ट ना होते, ਉਹਨੇ ਪਾਪਰ ਹੋਣਾ ਸੀ। ਵੱਡਾ ਨਹੀਂ ਭਾਜੀ, ਮੈਂ ਇਹ ਗੱਲ ਨਹੀਂ ਕਹਿ ਸਕਦਾ। ਅਗਰ ਤੁਸੀਂ ਆਰਟਿਸਟ ਨਾ ਹੁੰਦੇ ਮਿੱਠਾ ਜੀ, ਐਦਾਂ ਹੀ ਤੁਹਾਡਾ ਕੀ ਖਾਬ ਸੀ, ਕੀ ਸੁਪਨਾ वही ਸੀ ਕਿ डाल ਤੁਸੀਂ रहे तो समोसियां और भी ਨਹੀਂ ਉਹ ਤੋਂ ਹਟ ਯਾਰ ਕੇ ਮਰੀ ਜਾ ਕੇ ਛੱਲੀ ਸੁੱਟੀ ਨਾ, ਨਿੱਕੇ ਨਿੱਕੇ ਬਾਂਦਰ ਆਉਣ ਤੇ ਭਾਈ ਫੈਸਲਰ ਦਾ ਵੱਡਾ ਬਾਂਦਰ ਆ ਕੋ ਆਇਓ ਆਪਾਂ ਨਹੀਂ ਖਾਣੀ। ਇਹਦੇ ਭਾਈ ਘਰ ਦੇ ਨੂੰ ਲੋਹੇ ਦੇ ਨਾਲ ਬੰਨ ਕੇ ਉਹ ਬਲਬ ਤੋੜ ਕੇ ਨਹੀਂ ਸ਼ਾਟ ਪਵਾਉਂਦੇ, ਉਹ ਫਿਲਮਾਂ ਦੇ ਵਿੱਚ। ਹਾਂਜੀ, ਉਹ ਪਵਾਉਂਦੇ ਤੇ ਨਾਲ ਇਹਨੂੰ ਕਹਿੰਦੇ ਨੱਚਣੋਂ ਹਟਣਾ ਕਿ ਨਹੀਂ। साडे खानदान दी इज्जत। ਓਏ ਹੋਏ। ਅੱਛਾ ਕੀ ਪੁੱਛ ਰਹੇ ਸੀ? ਮੈਂ ਇਹ ਸਰ ਅਰਜ਼ ਕਰ ਰਿਹਾ ਸੀ, ਅਗਰ ਤੁਸੀਂ ਆਰਟਿਸਟ ਨਾ ਹੁੰਦੇ, वही पीली जैकेट चमक वाली पा के बड़ा झाड़ू सड़क ਸਿਆਸਤ ਚ ਲੱਗ ਗਿਆ ਭਾਈ, ਸਿਆਸਤ ਚ ਸੰਭਲੀ ਹਾਲ ਚ ਉਹ ਰਬਟ ਵਾਲੀ ਗੇਂਦਾ ਏਦਾਂ ਮਾਰਦਾ ਜਾ। ਮੈਂ जनाबे स्पीकर दे नाल अपनी माड़ी जी कुर्सी डाई कहंदा मैं जनाबे ट्यूटर। ਯਾਰ ਸਿਆਸਤਦਾਨ ਬਣ ਗਿਆ ਤੇ ਕਿੰਨੀ ਤੋਂ ਬੜਾ ਡਰਦਾ ਸੀ, ਇੰਜ ਕਰਕੇ ਸਪੀਕਰ ਨਾਲ ਬਿਆਨ ਕਰਦਾ ਤੇ ਡਰੀ ਜਾਂਦਾ। ਦੇਖੋ ਸਾਨੂੰ ਇਹਨੂੰ ਮਾਰੋ, ਕਹਿੰਦਾ ਯਾਰ ਇਹਨੂੰ ਮਾਰੋ ਯਾਰ। ਅਗਰ ਆਪ ਆਰਟਿਸਟ यार उत्थे एक असैंबली च बिल भेज करदा सी ते थल्ली जेब च फुੱਲ तैवान लग्या ऐ बुचड़े कहंदा बिल ना भाई। ਮੋਟਰਸਾਈਕਲ ਦਾ ਕਿਤੇ ਢੱਕਣ ਖਪਾਈ ਗਿਆ ਤੇ ਉੱਥੇ ਗੋਂਗਲੂ ਫਸਾਇਆ। ਸੰਭਲੀ ਹਾਜ ਬਿੱਲ ਪੇਸ਼ ਕਰਨ ਸੀ ਇਹਨੇ ਤੇ ਬਿੱਲ ਕਿਤੇ ਘਰ ਭੁੱਲ ਗਿਆ ਤੇ ਸਪੀਕਰ ਨੂੰ ਸੈਂਡ ਕਰਨ ਡਿਆ, ਪਤਾ ਤਸਵੀਰ ਸੈਂਡ ਕਰਤੀ। ਕੰਬਲੀ ਹਾਲ ਚ ਸਪੀਕਰ ਨੂੰ ਡਿਮਾਂਡ ਕਰਨ ਦਿਆ, ਆਰਾ ਮੋਟਰਸਾਈਕਲ ਚਾਬੀ ਦੀ ਬੱਚੇ ਲੈ ਆਵਾਂ ਸਕੂਲੋਂ, ਮੈਂ ਲੇਟ ਹੋ ਗਿਆ। ਯਾਰ ਇਹਨੂੰ ਘਰ ਕਿਤੇ ਰੋਟੀ ਨਹੀਂ ਮਿਲਣ ਡਈ, ਉਹ ਨਿਊਜ਼ੀਲੈਂਡ ਦੀ ਕੁੜੀ ਨੂੰ ਕੁਝ ਆਜ ਕਰਨਾ ਜ਼ਪਾਲਾ ਦਾ ਕਾਰ ਨਾ ਪਾਸ ਉਹਦਾ ਤਿਆਰ ਕਰ। ਯਾਰ ਆ ਕਿਹੜੀ ਕੁੜੀ ਜਿਹੜੀ ਐ ਕਰ ਰਹੀ ਹੈ यार मिठे जान ले। अगर आप अवे किसी यार नहीं करनी रिश्ता देखने आए थे, उन्होंने कहा लड़की के साथ लहदा बात कर ले, तो उन्हें जाके कहते हैं निम्दा असाना कुक्का। ओए होए उन बाहुबली दा सैडिया बड़े हो। अच्छा वो कहते लड़की के साथ अलग बात कर लो, अलग जाकर सिगरेट दलवा। यकीन कर बंदे बड़ियां गल्लां सुनांदे बेटे कि कोई लड़की दे नाल फोन ते गलबात, आहो कोई सैकटरी या कोई होर दोस्त ਤੇ ਉਹਨੂੰ ਗੱਲ ਪਤਾ ਹੀ ਮੈਂ ਤਾਂ ਸਿਰਫ ਘਰ ਨਾ ਸੌਣ ਹੀ ਜਾਣਾ। ਅੱਗੋਂ ਇਸ ਬੱਚੇ ਸਾਰੇ ਕੀ ਪਤਾ ਸਭ ਇੱਜ਼ਤ ਹੀ ਨਹੀਂ ਹੈ, ਜਿੱਥੇ ਇੱਜ਼ਤ ਦੀ ਘਰ ਜਾਣ ਨੂੰ ਤੇ ਨਹੀਂ ਕਰਦਾ। ਇਦਾਂ ਹੀ ਹੈ, ਰਾਤੀ ਵੀ 4 ਵਜੇ ਗਿਆ ਮੈਂ, ਪਰਸੋਂ ਵੀ 4 ਵਜੇ ਗਿਆ,
ਬਈ ਉਹਨੂੰ ਦੱਸੀ ਜਾਣਗੇ, ਬਦਖੋਈਆਂ ਹੀ ਕਰੀ ਜਾਣਗੇ ਘਰ ਇੱਕ ਜਗ੍ਹਾ ਤੇ ਮੈਂ ਦੇਖਿਆ ਬਈ ਕਿਤੇ ਨਾ ਚਸਕਾ ਪੁਆਇੰਟ ਤੇ ਦੋ ਚਾਚੇ ਬੈਠੇ, ਉਹਨਾਂ ਨੇ ਨਾ ਕਿਤੇ ਲੇਡੀ ਸਰਵਿਸ ਸੀ, ਉਹਨਾਂ ਨੇ ਭਾਈ ਲਿਆ ਕੇ ਬਹੁਤ ਅੱਛੀ ਸਰਵਿਸ ਉਹਨਾਂ ਨੇ ਕੀਤੀ ਤੇ ਉਹ ਚਾਚਾ ਨੂੰ ਕਵੇ ਕਰਦੀਆਂ ਤੇ ਮੂੰਹ ਲਾ ਕੇ ਨਹੀਂ ਰਾਜੀ ਹੈ, ਕੁੱਟਣ ਨੂੰ ਦਿਲ ਕਰਦਾ ਵੇ ਪੈਸੇ ਭਲਾ ਜਿੰਨੇ ਮਰਜ਼ੀ ਲੱਗਦੇ ਕਹਿੰਦੇ ਵੇਖ ਖਿਦਮਤ ਉਹਨਾਂ ਦੀ। ਆਈ ਜਿੱਦ ਕਰ ਮੈਂ ਨਾ ਉਦੋਂ ਦਾਨਿਸ਼ ਨਾਲ ਡਿਸਕਸ ਕਰ ਰਿਹਾ ਸੀ ਕਿ ਸਾਡੇ ਇੱਥੇ ਨਾ ਅਮੀਰ ਗਰੀਬ ਦਾ ਪਤਾ ਲੱਗ ਜਾਂਦਾ ਯੈਸ ਕਿ ਅਮੀਰ ਬੰਦਾ ਹੁਣ ਤੁਹਾਡੇ ਕੋਲ ਹੈ ਨਾ, अमीर ਨੂੰ ਦੱਸਣਾ नहीं पैना कि मैं की खाना, तुम आप कहना रानी जूस लेके आ तो इनके लिए क्रीम चाप लेके आ, पेस्ट्री और केक, इसके अलावा सर और क्या। ਤੇ ਗਰੀਬ ਆਏਗਾ, ਗਰੀਬ ਤੁਹਾਨੂੰ ਆਪ ਮੂੰਹ ਕਹੇਗਾ ਮਾੜੀ ਕਿ ਕੱਚੀ ਲੱਸੀ ਕਰ ਲਵੇ ਨਾ, ਅਸੀਨਾ ਬਹੁਤ ਸੁਣਦੇ ਆ। ਗਰੀਬ ਆਪ ਪਿੰਡੀ ਖਾ ਕੇ ਆਇਆ, ਮੇਰੀ ਅਸੀਨਾ ਬਹੁਤ ਸੁਣਦੇ ਗਰੀਬਨ ਪਰੋਣਾ ਇਹ ਉਹ ਕਹਿੰਦਾ ਜਾ ਨਾਲ ਚਲੋ ਬਰਫ਼ ਦਾ ਗੋਲਾ ਫੜ ਕੇ। ਅਮੀਰ ਦਾ ਮੈਨੂ ਹੀ ਹੋਰ ਵਾ, अमीर ਨੂੰ तारीफ नहीं करना पर हम मैं अमीर आया ना तो तुम कहना ओए ये सेठ दानियल साहब है, पता नहीं इनका, हाँ शेर को टैक्स इनकी है, बड़े अच्छे हैं, इनके लिए जो कर। तो गरीब ने सुना हाँ मैं तेरा फुब्बा वा, फुब्बा तेरा बड़ा खरशाद दे घर वाला नायर दा बुढ़ा। ਅੱਜ ਨੇ ਕਣਕ ਲੈ ਕੇ ਦਿੱਤੀ ਸੀ ਪਿਛਲੇ ਸਾਲ, सारा दसना पैंदा। ਇਹਦਾ ਭਾਈ ਕਰਾਚੀ ਉਹ ਕਜ਼ਨ ਇਹਨੂੰ ਮਿਲਣ ਆਇਆ ਤੇ ਉਹਨੂੰ ਬੂਟੀ ਪਿਆ ਕੇ ਵਾਪਸ ਭੇਜ। ਉਹ ਕੰਨਾਂ अच्छा ਚ भाई फैसल अमीर बंदे ने ਤੁਹਾਡੇ ਕੋਲ ਮਹੀਨਾ ਵੀ ਰਹਿਣਾ ਹੋਵੇ ਨਾ, ਉਹ ਤਾਂ भला की होगा। मैं जरा जा रहा था, मैंने वो एक किनाल की नींव कोठी ली, मैं उस तरफ जा रहा था, मैंने कहा चलो फैसल भाई से मिलते चलते हैं, ज़्यादा देर नहीं रुकूंगा। ਤੁਸੀਂ ਕਹਿਣਾ ਯਾਰ ਤੁਸੀਂ ਰਾਤ ਰੁਕ ਜਾਏ, ਨਹੀਂ ਨਹੀਂ ਮੈਨੇ ਕੋਠੀ 'ਤੇ ਜਾਣਾ ਵੈਸੇ। ਤੇ ਗਰੀਬ ਆਉਂਦੇ ਤੁਹਾਨੂੰ ਆਹ ਗੱਲ ਕੋ ਤੁਹਾਨੂੰ ਪਤਾ ਲੱਗੇ ਨਾ ਮਹੀਨਾ ਰਹਿਣਾ ਹੈ, ਹੁਣ ਗਰੀਬ ਵਾਲਾ ਮੁੰਡੇ ਨੇ ਮਾਰਿਆ, ਮੈਂ ਕਿਹਾ ਪੈਸੇ ਨਾਲ ਚੱਲਦੇ ਆ, ਉਹਨੂੰ ਕੋਈ ਪੈਸਾ ਨਹੀਂ ਸਾਂਭਣਾ, ਮੈਂ ਪੈਸੇ ਨਾਲ ਹੀ ਜਾਣਾ, ਮੈਂ ਹੁਣ ਤੇਰੇ ਕੋਲ ਆ ਵੀ ਆ। ਇੱਦਾਂ ਦੀ ਗੱਲਾਂ ਕਰਕੇ ਤੇ ਫੈਸਲੇ ਕੋ ਵੀ ਗੁੱਟ ਖਾ ਲੈਂਦੇ ਸਾਡੇ ਕੋਈ ਆ ਏਦਾਂ ਹੀ। ਆਪਣੇ ਘਰਦਿਆਂ ਨੂੰ ਫੋਨ ਕਰਕੇ ਕਹਿੰਦਾ ਤਿਆਰ ਹੋ ਜਾ ਵੀ ਆਪਾਂ ਅੱਜ ਘਰ ਹੀ ਰਹਿਣਾ, ਬਾਹਰ ਨਹੀਂ ਜਾਣਾ ਕਿਤੇ ਵੀ। नहीं मैं ਤੁਹਾਨੂੰ सही नहीं दस रहा। नहीं बिल्कुल सही। अमीर बंदा ना अपने बच्चे को लाख रुपया देगा, कोई ईद वाला ये तुम्हारी ईद ही है, जाओ आउटिंग के लिए दोस्तों से घूमो शुमो और खर्च किया, कोई बात नहीं। तो गरीब बंदा बच्चे ਨੂੰ 50 ਦੇ ਕੋ ਕਹਾ ਸ਼ਾਮ ਮੈਂ ਤੇਰੇ ਕੋ ਦੇਖਣੇ ਆ, ਤੇਰੇ ਕੋਈ ਹੋਣ ਇਹ ਖਰਚੀ ਨਾ, ਹਾਂ ਇਹ ਬੁੱਬੂਆ ਜਾਣਾ ਵਾ ਤੇ ਮੈਨੂੰ ਇੱਦਾਂ ਹੀ ਫੜਾਉਣੇ ਆ। ਤੇ ਉਹ ਗਰੀਬ ਦੇ ਬੱਚੇ ਨੇ ਵਿਚਾਰਾ ਜਿੱਥੇ ਵੀ ਜਾਂਦਾ ਨਾ ਖੇਲਦਾ, ਉਹ 50 ਵਾਲੀ ਜਿਸ ਜੇ 50 ਹੁੰਦੇ ਨੇ ਉਹਦਾ ਹੱਥ ਰੱਖਿਆ ਹੁੰਦਾ ਤੇ ਇਹ ਗੇਂਦ ਵਾਲਾ ਵੀ ਖੇਡ ਰਿਹਾ, ਆਹ ਬਾਲ ਹੈ ਕੰਮ 50 ਨਾ ਡਿੱਗ ਜਾਣਗੇ। ਅਮੀਰਾਂ ਦੇ ਬੱਚੇ ਰਾਤ ਨੂੰ ਨਿਕਲਦੇ ਈਦ ਵਾਲੇ ਦਿਨ ਹੈ ਐ 1000 ਰੁਪਇਆ ਜੇਬ ਚ ਪਾਇਆ ਵਾ, 2000 ਰੁਪਏ ਦਾ ਅਮੀਰ ਦਾ ਬੱਚਾ। ਲਾ ਲਾ ਯਾਰ ਇੱਕ ਗਰੀਬ ਦਾ ਮੈਂ ਦੇਖਿਆ ਉਹਨੇ ਮੱਕੂਆਂ ਨੇ 1000 ਵਾਲੀ ਅਮੀਰ ਆ, ਦੱਸ ਯਾਰ 1000 ਰੁਪਏ ਮਰੇ। ਉਹ ਆਪਣੇ ਭਾਜੀ ਮੈਂ ਆਪਣੇ ਬਚਪਨ ਦੀ ਗੱਲ ਕਰ ਰਿਹਾ ਹਾਂ, ਅੱਛਾ ਬਚਪਨ ਦੀ ਗੱਲ। 1996 ਦੀ, ठीक है ना। अच्छा अमीर का ना सिस्टम हो रहा, अपने बच्चे ने डांटेंगे ना, नॉनसेंस क्या हो गया, मार्क्स कम है तो इस तरह रो रो के एंजाइटी कर लोगे, कोई बात नहीं नेक्स्ट पढ़ो। अच्छा ते गरीब दा बच्चा हल्का भी आखोगा ओ कुत्ते वांगू ही भौंकी ਜਾਂਦਾ ਵਾ, ओ सौ लंद में रात लाई आ, ओ मर जा ਕਿਸੇ ਪਾਸੇ, ਫੜ ਚੱਕ ਮਾਰ ਛਾਤੋਂ। अमीर ਦਾ ਬੱਚਾ ਸਫਰ ਕਰਦਾ ਹੋਵੇ ਨਾ, अच्छा यार मैं अभी एटीएम मारता हूँ तो अभी पैसे निकाल है। गरीब ਦੇ ਬੱਚੇ ਸਫਰ ਕਰਦੇ ਹਨ, ਆ ਖੜਦੇ ਆ ਮੇਰੇ ਸਲੂੰਗੇ ਚ ਪੈਸੇ ਇੱਥੋਂ ਕੱਢਦੇ ਐ ਕਰਕੇ ਸਲਵਾਰ ਤੋਂ, ਆ ਮੁਚੜੇ अमीर ਤੁਹਾਡੇ ਘਰੋਂ ਨਿਕਲਣ ਲੱਗੇਗਾ ਨਾ, वो कहेगा वो छोटा आपका फिजान किधर है, फिजान बेटा ये 1000 रुपया आपका, और छोटा शहरी किधर है, ये 1000 रुपया आपका, बेटा मेरी तरफ से कुछ चीज खा लेना। तो गरीब जो जान लगो पैसा लगा हो जाना, बड़ा सोहना खिदमत की रुपये 500 दवे ना किराया लाउना यार, ਉਹ ਵੀ 10 ਰੁਪਏ 10 को दे यार। ਗਰੀਬਾਂ ਦੇ ਬੱਚਿਆਂ ਨੂੰ ਪਰੋਣੇ ਹੋਣ ਨਾ 150 ਦੇਈ ਜਾਂਦੇ ਆ, ਉਹ ਇਹ ਬੂਹੇ ਚ ਹੁੰਦੇ ਤੇ ਮਾਵਾਂ ਆ ਕੱਢ ਕਿੱਥੇ ਪੈਸੇ, ਆ 50 ਰੁਪਏ ਦੇ ਉਰੇ, ਆ 10 ਰੁਪਏ ਤੇਰੇ ਆ, ਤੇ ਉਸ ਤੋਂ ਬਾਅਦ ਨਹੀਂ ਕਾਹਨੂੰ ਅਮੀਰ ਦਾ ਫਰਕ ਹੋ ਰਿਹਾ। ਅਮੀਰ ਨਾ ਇਹ ਵੇਪ ਪੀਤਾ ਵਾ ਹੈ ਯਾਰ, ਤੁਹਾਡੇ ਸਰਾਣੇ ਤੁਸੀਂ ਡਰਨਾ ਯਾਰ, ਇਹ ਨਵੀਂ ਸ਼ਹਿਰ ਵੇਪ ਸਾਨੂੰ ਕੋਈ ਸਾਈਡ ਇਫੈਕਟ ਨਾ ਕਰ ਜੇ। ਤੇ ਗਰੀਬ ਤੁਹਾਡੇ ਘਰ ਆ ਕੇ ਤੁਹਾਨੂੰ ਕਹੇਗਾ ਓਏ ਮੇਰੀ ਦਵਾਈ ਦੀ ਡੱਬੀ ਕਿੱਥੇ ਗਿਆ, ਦਵਾਈ ਜਲਦੀ ਦਵਾਈ ਨਹੀਂ ਲੱਭਣ ਡਈ, ਉਹ ਪੈਸਾ ਦੇਖ ਲੈ ਮੁੰਡਾ ਤਾਂ ਲੈ ਗਿਆ, ਵੀ ਤੂੰ ਲੈ ਕੇ ਨਹੀਂ ਆਇਆ, ਤੂੰ ਪਾਉਣੀ ਉਸ ਵਿਚਾਰੇ ਗਰੀਬ ਤੇ ਡਿਆ। ਹਾਏ ਅਮੀਰ ਨੂੰ ਪਤਾ ਹੁੰਦਾ ਗਰੀਬ ਨੂੰ ਪੈਸੇ ਜਦੋਂ ਦਿੰਦਾ ਨਾ, ਉਹ ਬੱਚੇ ਨੂੰ 1000 ਰੁਪਏ ਦੇ ਕੇ ਤੇ 50 ਟੁੱਟੇ ਵੀ ਦੇਗਾ ਤੇ ਕਹੇਗਾ ਇਹ ਤੇਰੇ ਆ। ਇਹ ਕਿਤੇ ਹੋਰ ਉਹਨੂੰ ਪਤਾ 1000 ਰੁਪਇਆ। ਹਾਏ ਹਾਏ ਯਾਰ, ਗਰੀਬ ਹੋਵੇ ਚਾਹੇ ਅਮੀਰ ਹੋਵੇ, ਦਿਲ ਦਾ ਅਮੀਰ ਹੋਣਾ ਚਾਹੀਦਾ ਬੰਦੇ ਨੂੰ, ਹੋਏ ਹੋਏ। ਠੀਕ ਹੈ ਨਾ। ਦਿਲ ਦੇ ਅਮੀਰ ਬੰਦੇ ਮਿੱਠਾ ਜੀ ਮੈਂ ਬੜੇ ਦੇਖੇ ਨੇ, ਚਿੱਟਾ ਸੂਟ ਅਸੀਂ ਆਪ ਬੜੇ ਜਦ ਦਿਲ ਚਿੱਟਾ ਸੂਟ ਲੱਠੇ ਦਾ ਇਹਨੇ ਪਾਇਆ ਤੇ ਆਪਣੀ ਨਿਆਣੇ ਨੂੰ 20 ਰੁਪਏ ਦੇ ਕਹਿੰਦਾ ਜਾ ਉਹ ਚੀਜ਼ੀ ਲੈ ਕੇ ਆਓ, ਉਹਨੂੰ ਇੰਨੇ ਚਾਹ ਚੜੇ ਉਹ ਗਾਰੇ ਵਾਲੇ ਪੈਰ ਲੈ ਕੇ ਉੱਤੇ ਚੜ ਗਿਆ। ਨਹੀਂ ਅਮੀਰ ਮੇਰਾ ਗੰਦਾ ਨੇ ਡਰੈਸਿੰਗ ਕੀਤੀ ਹੋਵੇ ਨਾ, ਅਮੀਰ ਦੇ ਬੱਚੇ 'ਚ ਕੌਨਫੀਡੈਂਸ ਬੜਾ ਹੁੰਦਾ। ਤੁਸੀਂ ਪੁੱਛਣਾ ਡਰੈਸਿंग किया जी अंकल आज पार्टी पे गए थे, स्कूल में पार्टी तो उस पे गए थे। ਤੇ ਗਰੀਬ ਦੇ ਬੱਚੇ ਨੂੰ ਪੁੱਛੋ ਖਿਆਲ ਚਿੱਟਾ ਸੂਟ ਪਾਇਆ ਭਾਜੀ ਹੋਰ ਘੰਟਾ ਲਾ ਦੇਣਾ ਕੋਈ ਨਾ ਘਬਰਾਏ। ਅੱਲਾ ਦੀ ਕਸਮ ਦੌਰ ਸੀ ਗੱਲ ਆ। ਕੀ ਦੂਰ ਅਸੀਂ ਆਪ ਅਸੀਂ ਵੀ ਗਰੀਬ ਹੀ ਸੀ ਯਾਰ, ਅਸੀਂ ਵੀ ਹੁਣ ਵੀ ਗਰੀਬ ਹੀ ਹੈਗੇ। ਅਸੀਂ ਕਿ ਈਦ ਤੋਂ ਪਹਿਲੇ ਨਾ ਸੂਟ ਉਹ ਸਵਾਣਾ ਕਿ
ਈਦ ਤੇ ਬਾਅਦ ਨਾ ਵਰਦੀ ਵੀ ਬਣ ਜਿਓ। ਹਾਂ ਇਹ ਤਾਂ ਮੈਂ ਕੀਤਾ ਹੈ। ਮੈਂ ਆਪ ਅਸੀਂ ਕਰਦੇ ਰਹੇ ਹਾਂ ਕਿ ਯਾਰ ਬੂਟ ਬਲੈਕ ਲੈਣੇ ਕਿ ਯਾਰ ਸਕੂਲੇ ਵੀ ਪਏ ਯਾਰ ਪਰ ਫੈਸਲ ਮੈਂ ਆਪਣੇ ਭਰਾ ਦੀ ਸਭ ਤੋਂ ਪਹਿਲੇ ਵੱਡੇ ਭਾਈ ਦੇ ਵਿਆਹ ਤੇ ਮੈਂ ਸਕੂਲ ਦੀ ਵਰਦੀ ਸਿਲਾਈ ਕਰਾ ਕੇ ਬਰਾਤ ਨਾਲ ਪਾਈ ਸੀ। ਉਦੋਂ ਨਹੀਂ ਸੀ, ਨਹੀਂ ਹੋਸ਼ ਹੁੰਦੀ, ਅਮੀ ਨੇ ਵਰਦੀ ਪਵਾਤੀ, ਸਕੂਲ ਵੀ ਚਲੇਗੀ ਤੇ ਨਹੀਂ ਮਿੱਠਾ ਜੀ, ਤੁਸੀਂ ਤਾਂ ਸੈੱਟ ਹੋ ਗਏ ਵੀ ਮਾਸ਼ਾਅੱਲਾ, ਟੋਟੇ ਤੇ ਹਮਲਾ ਹੋ ਗਿਆ। ਨਹੀਂ ਅਸੀਂ ਆਪਣੇ ਬਾਈ ਗਾਉਂ ਜੋ ਸਵਿਟਜ਼ਰਲੈਂਡ ਹੁੰਦੇ ਸੀ ਨਾ ਮਿੱਠਾ ਜੀ, ਅਸੀਂ ਉਦੋਂ ਵੀ ਯਾਨੀ ਕਿ ਕੰਫਰਟੇਬਲ ਫੀਲ ਕਰਦੇ ਸੀ ਆਪਣੇ ਆਪ ਨੂੰ। ਅਸੀਂ ਨਿਕਰਾਂ ਬੁਸ਼ਟਾਂ ਉੱਥੇ ਵੀ ਪਾਈਆਂ ਵਾ ਦੰਸ ਜੀ, ਸਵਿਟਜ਼ਰਲੈਂਡ ਦੇ ਵਿੱਚ ਰਹਿ ਕੇ ਅਸੀਂ ਪਹਾੜੀ ਜੇਲ੍ਹ ਦੀ ਵਰਦੀ ਉਹ ਕੱਛਾ ਬੂਸ਼ਟ ਹਾਂ ਇਹਨਾਂ ਨੂੰ ਨਾਲੇ ਵਰਦੀ ਦੇ ਨਾਲ ਇੱਕ ਜੈਕਟ ਵੀ ਮਿਲਦੀ ਸੀ। ਪੀਲੀ। ਹਾਂਜੀ ਅਸੀਂ ਤਾਂ ਗਰਾਜ ਦੇ ਹੁੰਦਾ, ਸਾਡਾ ਗਰਾਜ ਦੇ ਵਿੱਚ ਅਸੀਂ ਇੱਧਰ ਬੱਕਰੀਆਂ ਬੰਨੀਆਂ ਹੋਣੀਆਂ, ਨਾਲ ਗੱਡੀ ਖੜੀ ਹੋਣੀ ਭਾਈ। ਰਾਜੇ ਹੁਸਨ। ਹਾਂਜੀ ਅਸੀਂ ਭਾਈ ਆਪਣਾ ਨਹੀਂ ਹੋਏ ਯਾਰ ਮੈਂ ਤੁਹਾਨੂੰ ਉਹੀ ਦੱਸਣਾ ਸੀਰੀਅਸਲੀ, ਤੁਸੀਂ ਜਾ ਮੈਡੀਕਲ ਉੱਥੇ ਡਾਕਟਰਾਂ ਕੋਲ ਜਾ ਕੇ ਦੇਖਣਾ ਅਮੀਰ ਦਾ ਲੈਂਗੁਏਜ ਸਟਾइल ਕਿਦਾਂ। ਯੈਸ वो मैं ना हल्का सा मैंने वो रैकेट बॉल खेल रहा था, पता नहीं मसल फुल हो गया, कोई पेन किलर खाऊंगा ठीक हो जाएगा, द गरीब वो चकीका इधर दौड़ रही आ बाबा चकीका ओ टीका लिया करो ओ तोलदे होना ओ मेरा कौन है ओ मार के आए उथे भी अद्धा हस्पताल ਚੱਕਿਆ ਹੁੰਦਾ ओ नर्स हो रहा ओ कुड़िए ओ काकी। अमीर गरीब ਦਾ ਫਰਕ ਆ, ਉਹਨਾਂ ਦੀ ਫੈਮਿਲੀਜ਼ ਵੀ ਉਹੀ ਹਿਸਾਬ ਆ। ਹੈ अमीर ਹੁਣ कहेगा हनीमून पे किस कहाँ जाना है, हम स्विट्जरलैंड चलते हैं, हम दुबई चलते हैं, हम पेरिस चलते हैं। ਬਾਕੂ ਚਲਦੇ ਹੈ। ਤੇ ਤੁਸੀਂ ਯਕੀਨ ਮੰਨੋ, ਮੇਰਾ ਖੁਦ ਦਾ ਐਕਸਪੀਰੀਅੰਸ ਆ, ਤੁਸੀਂ ਗਰੀਬ ਬੰਦਾ ਬੇਗਮ ਨੂੰ ਮਰੀ ਵੀ ਫਰਾ ਲਿਆ ਨਾ ਤਾਂ ਵਾਪਸ ਪਤਾ ਕਿ ਅੱਜ ਨਾ ਪੈਸਾ ਮਰੀ ਰਾਤ ਆ ਉਹੀ ਅਮੀਰ ਲੋਕ ਹੋ ਜਾਂਦੇ। ਯਾਰ ਉਹਨੇ ਇਹ ਵੀ ਅਮੀਰ ਜਾਣਾ ਲਾ ਦੇ। ਜੇ ਆਪਾਂ ਹੋਟਲ ਅੱਛੇ ਰੈਸਟੋਰੈਂਟ 'ਚ ਖਾਣਾ ਖਾ ਲਈਏ ਨਾ ਤੇ ਉਹਨੇ ਕਹਿਣਾ ਲੈ ਵੇ ਅਸੀਂ ਘਰ ਪਕਾਉਂਦਾ ਰੱਜ ਕੇ ਖਾ ਲੈਂਦੇ ਸੀ ਇਹਦੇ, ਇਹ ਬੱਕਰਾ ਪੱਕਾ ਹੁੰਦਾ ਜਿਹੜਾ 15 ਤੋਂ ਲਾਇਆ ਵਾ। ਅਮੀਰ ਬੰਦਾ ਨਾ ਆ ਟੇਬਲ ਭਰਿਆ ਹੋਏਗਾ, ਉਹ ਨਹੀਂ ਵੈਂਡ ਤੇ ਕਹੇਗਾ ਸਾਰਾ ਖਾਣਾ ਛਕ ਬਿੱਲ ਲੈ ਕੇ ਆਓ ਬਈ, ਹਾਂ ਉਹ ਦਿਲ ਕਰੇ ਜਿੰਨਾ ਬਿੱਲ ਉਹਨੇ ਹਾਫ ਟਿਪ ਦੇ ਦੇਵੇ। Yes. ਤੇ ਗਰੀਬ ਬੰਦਾ ਜੇ ਕਿਤੇ ਚੱਲ ਜੂਗਾ ਨਾ ਪਹਿਲੀ ਥਾਲੀ ਆਊਗਾ ਇਹ 600 ਦੀ ਹੋਣੀ ਆ, ਓਏ ਇਹ 600 ਦੀ ਆ, ਉਹਨੇ ਪਹਿਲੇ ਜੱਜਮੈਂਟ ਕਰਨੀ ਯਾਰ ਯਾਰ ਵੀ ਤੂੰ ਖਾਈ ਆਈ ਆ। ਵਾਕਿਆ ਤਾਂ ਮੈਂ ਵੀ ਸੁਣਾ ਸਕਦਾ, ਲੇਕਿਨ ਮੈਨੂੰ ਗਰੀਬਾਂ ਦਾ ਕੋਈ ਪਤਾ ਹੀ ਨਹੀਂ ਹੈ। ਲੈ ਆ ਜਦੋਂ ਤੂੰ ਅੱਗ ਖੋਲੀ ਆ ਨਾ ਗੁਰਬਤ ਤੇਰੇ ਆ ਲੈਂਦੇ ਜਿਵੇਂ ਕਜ਼ਨ ਆ। ਮੈਂ ਤਾਂ ਉਸਤਾਦ ਜੀ ਨੂੰ ਵੀ ਗੱਲ ਲੈ ਕੇ ਗਿਆ ਸੀ ਕਿ ਉਸਤਾਦ ਜੀ ਇੱਕ ਗਰੀਬ ਵਾਲਾ ਰੋਲ ਨਹੀਂ ਮੇਰੇ ਤੇ ਸਜਣਾ ਨਾਮ ਆਠਣ ਨੇ ਮਿਲੇ ਸੀ ਤੈਨੂੰ ਤਾਂ ਸਾਰੇ ਭਰਾ ਬੜਕਾ ਮਾਰ ਬੇਹੋਸ਼ ਹੋ ਗਏ ਸੀਗੇ। ਇਹ ਤੇ ਬੱਤ ਕਰਦੇ ਆ ਦੌਲਤ ਆ ਗਈ, ਅੰਬਾਨੀ ਵੀ ਹੈਗੇ ਤੁਸੀਂ ਭਾਜੀ। ਬਲੈਂਕ ਚੈੱਕ ਮਿਲਦਾ ਸੀ ਕਿ ਜਾ ਬੇਟਾ ਜੋ ਲੈਣਾ ਲੈ। ਬਲੈਕ ਤੂੰ ਹੱਥ 'ਚ ਫੜ ਕੇ ਕਰਦਾ ਸੀ। ਹਾਂਜੀ ਮੈਂ ਤਾਂ ਤੈਨੂੰ ਵਾਈਟ ਹੀ ਸੀਗਾ। ਦੁਬਈ ਇਸਲਾਮੀ ਬੈਂਕ ਨਹੀਂ ਮੈਨੂੰ ਵੜਨ ਤੇ ਨਹੀਂ ਦਿੰਦੇ ਇਹੋ ਜਿਹਾ ਬੰਦਾ। ਡੈਟਸ ਵੈਰੀ ਇੰਟਰਸਟਿਡ। ਮੇਰੇ ਫੈਨ ਤੇ ਮੈਂ ਅਸੀਂ ਗਏ ਹਾਂ ਸ਼ਾਪਿੰਗ ਮਾਲ 'ਚ, ਬੜਾ ਉੱਥੇ ਜ਼ਾਰਾ ਦਾ ਸੂਟ ਲੱਗਾ ਸੀ, ਬੜੀ ਵੱਡਾ ਬ੍ਰਾਂਡ। ਜ਼ਾਰਾ ਮੈਂ ਹਾਂ ਕਿੰਨੇ ਦਾ ਸੂਟ ਹੋਣਾ ਸ਼ਲਵਾਰ ਕਮੀਜ਼? ਮੈਨੂੰ ਕਹਿੰਦਾ ਫੈਸਲ ਭਾਈ ਇਹ ਚੈੱਕ ਕਰੇ, ਬੜਾ ਖੂਬਸੂਰਤ ਬੜਾ ਕਲਾਸ ਦਾ ਸੂਟ ਸੀਗਾ ਤੇ ਉਹਨੇ ਮੈਨੂੰ ਲੈ ਦਿੱਤਾ। ਮੈਨੂੰ ਕਹਿੰਦਾ ਇਹ ਨਹੀਂ ਨਹੀਂ ਆਪ ਕਿਹੜਾ ਲਿਆ ਤੁਸੀਂ? ਉਹਨੇ ਮੈਨੂੰ ਗਿਫਟ ਜਿਹੜਾ ਲੈ ਕੇ ਦਿੱਤਾ ਅੱਛਾ ਉਹਨੇ ਸਾਰਾ ਦਾ ਅੱਛਾ 2,40,000 ਰੁਪਏ ਦਾ ਦੁਬਈ ਚ। ਉਹ ਕਿਤੇ ਜੰਗਲਾਂ ਪਾਸ ਲੈ ਭਾਜੀ ਸਿਰ ਜ਼ਾਰਾ ਦਾ। ਭਾਜੀ ਸਿਰ ਮੈਂ ਤੈਨੂੰ ਦੱਸ ਰਿਹਾ ਹਾਂ, ਮੇਰੀ ਗੱਲ ਸੁਣ ਮੇਰੀ ਗੱਲ ਸੁਣ। ਜ਼ਾਰਾ ਮੈਨ ਮੈਂ ਜਾਣਦਾ, ਮੈਂ ਇਸ ਬ੍ਰਾਂਡ ਨੂੰ ਅੱਛੇ ਤਰੀਕੇ ਨਾਲ, ਜ਼ਾਰਾ ਮੈਨ, ਮਾਰਕ ਸਪੈਂਸਰ, ਐਡੇ ਮਹਿੰਗੇ ਸੂਟ ਨਹੀਂ ਹੈਗੇ। ਵਰਸਾਚੀ 4.5 ਲੱਖ ਰੁਪਏ ਦਾ ਸੂਟ ਮੈਂ ਤੁਹਾਨੂੰ ਹੁਣੇ ਦਸਤੀ। ਉਹ ਤਾਂਬੇ ਦਾ ਵਾ, ਲੈ ਜਾਣ ਦੋ ਉੱਥੇ ਕਿਆ ਕੰਮ ਕਰ ਰਿਹਾ? ਉਹ 2.5-4 ਲੱਖ ਰੁਪਏ ਦਾ ਉੱਥੇ ਵਿਆਹ ਹੋਇਆ ਨਾ ਜਾਣੇ ਦਾ। 3 ਪੀਸ ਸੂਟ ਕੀ ਕਰਦਾ ਪਿਆ? ਜਾਣ ਦੋ ਫੈਸਲ ਸਾਹਿਬ, ਦਿਮਾਗ ਠੀਕ ਆ? ਇਹਦੇ ਹੁਣ ਸਾਡਾ ਸਿਰ ਸਭ ਦਿਮਾਗ ਹਿੱਲ ਗਿਆ, ਜ਼ਿੰਦਗੀ ਤਬਾਹ ਹੋ ਗਈ ਸਾਡੇ ਸੂਟ 1500 ਦਾ ਹੀ ਸੀਗਾ, ਉਹਦੀ ਜੇਬ 'ਚ ਪੈਸੇ ਪਾਏ ਹੋਏ ਸੀ। ਭਾਜੀ ਯਾਰ ਮੈਂ ਉਹਨੂੰ ਮਨਾ ਕੀਤਾ, ਮੈਂ ਕਿਹਾ ਯਾਰ ਮੈਂ ਨਹੀਂ ਯਾਰ ਲੈਣਾ ਇਹਨਾਂ ਮੈਂ। ਬੇਸਿਕਲੀ ਮਹਿੰਗਾ ਸੂਟ ਨਹੀਂ ਹੋ ਸਕਦਾ, ਮੈਂ ਆਪ ਲੂੰਗਾ ਯਾਰ ਤੇਰਾ ਦਿਮਾਗ ਠੀਕ ਆ? 80,000 ਰੁਪਏ ਦੇ ਕੋਟ ਮੈਂ ਪਾਇਆ। ਇੱਕ ਸੈਕਿੰਡ ਮੈਂ ਦੱਸਦਾ ਉਹ ਭਲਾ ਕੀ ਗੱਲ ਕਰ ਰਹੇ। ਜਿਹੜੇ ਜ਼ਾਰਾ ਮੈਨ ਤੇ ਮਾਰਕ ਸਪੈਂਸਰ ਇਹ ਵੱਡੇ ਬ੍ਰਾਂਡ ਆ, ਇਹਨਾਂ ਦੇ ਜਿਹੜੇ ਪੈਂਟ ਕੋਟ ਹੁੰਦੇ ਨਾ 3 ਪੀਸ, ਉਹ ਨੋ ਡਾਊਟ ਬਹੁਤ ਜ਼ਿਆਦਾ ਮਹਿੰਗੇ ਆ। ਬੁਲਟ ਪ੍ਰੂਫ ਹੁੰਦੇ। ਉਹ ਸਾਦਾ ਸੂਟ ਨਹੀਂ ਕਹਿ ਰਹੇ, 3 ਪੀਸ ਕਹਿ ਰਹੇ ਆ। ਤੂੰ ਸ਼ਲਵਾਰ ਕਮੀਜ਼ ਤੁਸੀਂ ਸ਼ਲਵਾਰ ਕਮੀਜ਼ ਨਹੀਂ ਮੈਂ ਸਲਵਾਰ ਵੀ ਮੇਰੀ ਗੱਲ ਸੁਣ। 3 ਪੀਸ ਦੀ ਉਹ 3 ਪੀਸ ਧਾਗੇ ਦੇ ਹੁੰਦਾ, ਉਹ ਕਹਿੰਦਾ ਹੁੰਦਾ ਯਾਰ ਭਾਈ ਸਿਲੀਕੋਨ ਦਾ ਬਣਿਆ ਹੁੰਦਾ ਹੋ ਜਾ। ਉਹ ਬੂਟ ਮੇਰੇ ਓਕਲੇ ਦੇ ਪਏ ਆ। ਇਹ ਭਾਜੀ ਤੁਸੀਂ ਮੰਗੇ ਆ ਵਾਪਸ ਨਹੀਂ ਕੀਤੇ, ਬੰਦਾ ਬਹੁਤ ਹੋ ਗਿਆ ਤੁਹਾਡੀ ਉਹ ਤੇ ਜਰਮਨ ਯਾਰ 38 ਇਹ ਖੋਖਲੇ ਜਿਹੇ ਲੱਗਣ ਹਾਂਜੀ 38,000 ਰੁਪਏ ਦੇ ਨੇ। ਪਤਾ ਕੀ ਗੱਲ ਆ, ਤੁਸੀਂ ਵੱਡੇ ਆਰਟਿਸਟ, ਉਹ ਵੱਡੇ artist ਸੀ। ਤੁਹਾਡੀ ਓਏ ਫੈਨ ਬੜੇ- ਫਾਲੋਇੰਗ ਜ਼ਿਆਦਾ, ਸਾਨੂੰ ਮਾੜੇ ਗਰੀਬਾਂ ਨੂੰ ਕੌਣ 30,000 ਦੇ ਬੂਟ ਆ। ਕਰ ਕਰਕੇ ਬਗੈਰ ਦੇ ਪਤਾ ਨਹੀਂ ਕੀ ਬਣਾ ਲਏ ਜੀ। ਅਸਤਕ ਮੈਂ ਤਾਂ ਤੁਹਾਨੂੰ ਪਤਾ ਪਰੇਸ਼ਾਨ ਹੀ ਫਿਰਨ ਡਿਆ, ਮਹੀਨੇ 3 ਹੋ ਗਏ ਆ। 30,000 ਦੇ ਬੂਟ 2.5 ਲੱਖ ਜਿਹੜੇ ਮੈਨੂੰ 7-8 ਮਹੀਨੇ ਹੋ ਗਏ, ਉਹ ਨਹੀਂ
ਨਹੀਂ ਫੈਸਲ ਭਾਈ ਇੱਕ ਮਿੰਟ ਗੱਲ ਸੁਣੋ ਐਕਸਾਈਜ਼ ਦਫ਼ਤਰ ਫਿਰਦੇ ਆ ਉਹ ਯਾਦ ਆ ਗਈ ਓਏ ਯਾਦ ਸਾਈ ਦਫ਼ਤਰ ਵਾਹ ਵਾਹ ਐਕਸਾਈਜ਼ ਦਫ਼ਤਰ ਦੇ ਇੱਕ ਅਫਸਰ ਨੂੰ ਕਹੀਏ ਕੋਈ ਨੰਬਰ ਹੀ ਦਿਓ ਕੋਈ ਉਹ ਗੱਡੀਆਂ ਦੇ ਲਾਉਂਦੇ ਆ 38000 ਰੁਪਏ ਦੇ ਤੁਹਾਡੇ ਬੂਟ ਹੋ ਗਏ 2.5-3 ਲੱਖ ਦਾ ਬੇਸਿਕ ਪੈਂਟ ਕੋਡ ਯਾਰ ਯਾਰ 3-4 ਲੱਖ 6 ਲੱਖ ਦੀ 10 ਲੱਖ ਦੀ ਤੁਸੀਂ ਗੱਡੀ ਚੇਂਜ ਕਰੋ ਤੁਸੀਂ ਇੰਨਾ ਕੁਝ ਆਪਣੇ ਆਪ ਲਈ ਮੈਂ ਗੱਡੀ ਤੈਨੂੰ ਦਾ ਵੀ ਕਹਿੰਦਾ ਕਿ ਮੈਂ change ਲਿਆ ਹੀ ਨਹੀਂਗਾ ਉਹਨੇ ਮੈਂ ਉਹਦਾ ਰੇਟ ਸੁਣ ਕੇ ਪਰੇਸ਼ਾਨ ਹੋ ਗਏ ਕਿ ਯਾਰ ਐਡਾ ਮਹਿੰਗਾ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਅਸੀਂ ਨਾ ਖਾਣਾ ਖਾਣ ਗਏ 3 ਜਣੇ, ਮੈਂ ਉਹ ਕਰੈਕਟਰਾਂ ਦਾ ਨਾਂ ਨਹੀਂ ਲੈਣਾ, ਵੱਡੇ ਸੈਲੈਬ੍ਰਿਟੀ ਸੁਪਰਸਟਾਰ ਮੇਰੇ ਨਾਲ, ਤੇ ਖਾਣਾ ਖਾਣ ਗਏ ਤੇ 3 ਜਣੇ, ਤੇ ਹੁਣ ਜਿਹੜਾ ਖਾਣਾ ਖਾਧਾ ਨਾ ਬਸ ਖਾ ਲਿਆ ਤੇ ਮੈਂ ਜ਼ਬਰਦਸਤੀ ਉੱਠਿਆ ਕਿ ਬਿੱਲ ਮੈਂ ਦੇਣਾ। ਉਹਨਾਂ ਨੇ ਕਿਹਾ ਜੀ ਨਹੀਂ ਇਹ ਉੱਠੇ ਨਹੀਂ ਆਪਣੇ ਵੱਲੋਂ ਨਿਕਲਣ ਲੱਗੇ ਨਹੀਂ ਮੈਂ ਕਿਹਾ ਬਿੱਲ ਮੈਂ ਦੇਣਾ, ਨਹੀਂ ਜ਼ਬਰਦਸਤੀ ਉੱਠਿਆ ਨਾ ਕਿ ਬਿੱਲ ਮੈਂ ਦੇਣਾ, ਬਿੱਲ ਪੜਿਆ ਕਹਿੰਦੇ ਭਾਜੀ ਤੁਸੀਂ ਹੀ ਦੇਣਾ। ਹਾਂਜੀ ਬਿੱਲ ਮੈਂ ਦੇਣਾ। ਉਹ ਨਾਲ ਦਾ ਕਰੈਕਟਰ ਕਹਿੰਦਾ ਨਹੀਂ ਇਨਸੇ ਨਹੀਂ ਲੈਣਾ ਬਿੱਲ, ਨਾਲ ਦਾ ਕਹਿੰਦਾ ਨਹੀਂ ਯਾਰ ਕਿਸੇ ਸੇ ਵੀ ਬਿੱਲ ਨਹੀਂ ਦੇਣਾ। ਅਸੀਂ 3 ਜਣਿਆਂ ਨੇ ਆਪਣੇ ਕ੍ਰੈਡਿਟ ਕਾਰਡ ਦੇ ਦਿੱਤੇ, ਠੀਕ ਹੈ। ਉਹ ਕ੍ਰੈਡਿਟ ਕਾਰਡ ਨਾ ਉਹਨੇ ਇੰਝ ਕਰਕੇ ਘੁਮਾ ਕੇ ਕਹਿੰਦੇ ਜੀ ਜਿਹਦਾ ਚੁੱਕ ਲਿਆ ਵੇਟਰ ਨੇ, ਕਿਸੇ ਨੂੰ ਨਹੀਂ ਪਤਾ ਕਿਹਦਾ ਹੈ। ਉਹ ਫਿਰ ਨਾਲ ਦੇ ਕਰੈਕਟਰ ਦਾ ਨਿਕਲਿਆ ਤੇ 23000 ਰੁਪਇਆ ਬਿੱਲ ਸੀਗਾ। ਮੈਂ ਸ਼ੁਕਰ ਕੀਤਾ, ਮੈਂ ਕਿਹਾ ਮੇਰਾ ਨਹੀਂ ਕਿਤੇ ਆ ਗਿਆ, ਨਹੀਂ ਤੇ 23000 ਗਿਆ 23000 ਗਿਆ। ਅਗਰ ਜਿਹੜੇ ਹੁੰਦੇ ਨੇ ਨਾ, ਫੋਰ ਐਗਜ਼ਾਮਪਲ ਅਸੀਂ ਪਰਫਿਊਮ ਯੂਜ਼ ਕਰਦੇ ਆ ਜਾਂ ਸ਼ੂਜ਼ ਯੂਜ਼ ਕਰਦੇ ਆ, ਹੁਣ ਅੰਗਰੇਜ਼ ਜਿਹੜਾ ਅੰਗਰੇਜ਼ ਲੰਡਾ ਪਾਉਂਦੇ ਆ, ਠੀਕ ਨਹੀਂ ਨਹੀਂ ਲੰਡਾ ਨਹੀਂ ਅੰਗਰੇਜ਼ ਲੰਡਾ ਪਾਉਂਦੇ। ਇਹਦਾ ਮਤਲਬ ਮਿੱਠਾ ਅੰਗਰੇਜ਼ ਮਿੱਠਾ ਅੰਗਰੇਜ਼। ਮੈਂ ਤੁਹਾਨੂੰ ਦੱਸ ਰਿਹਾ ਨਾ, ਅੰਗਰੇਜ਼ ਵੀ ਲੰਡਾ ਪਾਉਂਦੇ, ਅਸੀਂ ਵੀ ਲੰਡਾ ਪਾਉਂਦੇ ਆ। ਫਰਕ ਸਿਰਫ ਹੈਗਾ ਵਾ ਥੋੜਾ ਜਿਹਾ, ਉਹ ਪਹਿਲੇ ਪਾਉਂਦੇ ਆ, ਅਸੀਂ ਬਾਅਦ ਚ ਪਾਉਂਦੇ ਆ। ਉਹ ਭਾਜੀ ਉਹ ਬ੍ਰਾਂਡ ਹੁੰਦੀਆਂ ਨੇ। ਠੀਕ ਹੈ ਨਾ, ਅੰਗਰੇਜ਼ ਲੰਡਾ ਪਾਉਂਦੇ ਨੇ, ਫਰਕ ਇੰਨਾ ਵਾ ਕਿ ਉਹ ਪਹਿਲੇ ਪਾਉਂਦੇ, ਅਸੀਂ ਬਾਅਦ ਚ ਪਾਉਂਦੇ ਆ। ਠੀਕ ਹੈ ਨਾ। ਹੁਣ ਮਿਸਾਲ ਦੇ ਤੌਰ ਤੇ ਬੂਟ ਨਾ 38000 ਰੁਪਏ ਦੇ, ਤੁਸੀਂ ਦੁਬਈੋਂ ਵੇਖ ਲਓ, ਯਾਨੀ ਕਿ 100 ਦਿਰਹਮ ਬਣੇਗਾ, 200 ਦਿਰਹਮ ਬਣੇਗਾ। ਉੱਥੇ ਤਾਂ 200, ਉੱਥੇ ਤਾਂ 38। ਆਹੋ, ਯਾਨੀ ਕਿ ਡਾਲਰਾਂ ਦੇ ਹਿਸਾਬ ਨਾਲ ਨਾ 100 200 ਹੀ ਹੁੰਦਾ। ਯਾਰ ਮੈਂ ਇੱਕ ਵਾਰੀ ਫੈਸਲਾ ਭਾਜੀ ਜੈਕਟ ਲਈ ਲੰਡੇ ਚੋਂ, ਯਕੀਨ ਕਰੋ ਮੈਨੂੰ ਚੈਨ ਨਿਕਲੀ ਵਿੱਚੋਂ, ਕਿਹੜੀ ਤੈਨੂੰ ਚੈਨ ਗੋਲਡ ਦੀ ਤੈਨੂੰ ਉਦੋਂ ਦਾ ਚੈਨ ਨਹੀਂ ਆ ਰਿਹਾ ਭਾਜੀ। ਉਹ ਚੈਨ ਏਡੀ ਭਾਰੀ ਸੀ, ਉਹਦੇ ਨਾਲ ਮੈਂ ਆਪਣੇ ਭਾਂਜੇ ਦੇ ਕੰਗਣ ਬਣਾਏ ਤਾਂ ਵੀ ਬਚ ਗਈ। ਉਹ ਬੁੜੇ ਨੂੰ ਵੀ ਮਾਰਿਆ ਸੀ ਗੱਲ ਨਹੀਂ ਇਹ ਫਿਰ ਤੁਹਾਨੂੰ ਕਿਥੇ ਮੱਝ ਦਾ ਸੰਗਲ ਹੀ ਨਿਕਲ ਆਏ। ਭਾਜੀ ਉਹ ਚੈਨ ਏਡੀ ਵੱਡੀ ਸੀ, ਯਕੀਨ ਕਰ, ਉਹ ਜਦੋਂ ਕੱਢਣ ਲੱਗੇ ਨਾ ਕੋਡ ਹੀ ਫਟ ਗਿਆ ਸੀ, ਉਹਦੇ ਵਿੱਚ ਨਾ ਪਰੋਈ ਹੋਈ ਸੀ ਅੰਗਰੇਜ਼। ਉਹ ਕਿਸੇ ਅੰਗਰੇਜ਼ ਦੀ ਚੈਨ ਕੁੱਪੀ ਵਿੱਚ ਰਹਿ ਗਈ ਆ। ਅੱਜ ਤੋਂ ਨਾ ਤਕਰੀਬਨ ਤੁਸੀਂ 15 ਸਾਲ ਪਿੱਛੇ ਚਲੇ ਜਾਓ, 15 ਸਾਲ ਉਦੋਂ ਇੰਜ ਹੁੰਦਾ ਸੀਗਾ। ਲੇਕਿਨ ਜਿਹੜਾ ਹੁਣ ਲਾਈਟ ਜਿਹਾ ਫਰਾਡ, ਜਿਹੜਾ 3 ਸਾਲ ਪਹਿਲੇ ਮੈਂ ਫਰਾਡ ਦੇਖਿਆ ਯਾਰ, ਇੱਕ ਦੋਸਤ ਦੇ ਨਾਲ ਹੋਇਆ। ਉਹ ਕਰੈਕਟਰ ਹੁਣ ਨਾ ਬੜੇ ਸਿਆਣੇ ਹੋ ਗਏ ਨੇ, ਉਹ ਪੈਸਿਆਂ ਦੀਆਂ ਦੱਥੀਆਂ ਪਾ ਦਿੰਦੇ ਨੇ, ਯਾਨੀ ਕਿ ਦੱਥੀ ਕੀ ਪਾਣੀ ਕਿ ਜਿਹੜੀ ਕਰੰਸੀ ਹੈ ਨਾ, ਜਿਹਦੀ ਰੇਟ ਘੱਟ ਹੈ, ਰੇਸ਼ੋ ਘੱਟ ਹੈਗੀ ਹੈ, ਯਾਨੀ ਕਿ ਜਿਹੜੇ ਰੁਪਈਏ ਦੇ 20 ਆ ਜਾਂਦੇ ਨੇ, ਉਹ ਉਂਝ ਦੀ ਗੱਠੀ ਜੀ ਪਾ ਕੇ ਰੱਖ ਦਿੰਦੇ ਨੇ, ਤੇ ਜਿਹੜੀ ਉਤੋਂ ਸੀਨ ਇੱਕ ਲੱਗੀ ਹੁੰਦੀ ਹੈ। ਉਹ ਇੰਝ ਕਰਕੇ ਜਿਹੜਾ ਬੰਦਾ ਵੇਖਦਾ ਉਹਨੂੰ ਇੰਝ ਕਰਕੇ ਦੇਖਦਾ, ਸਾਈਡ ਤੇ ਲਿਜਾ ਕੇ ਵੇਖਦਾ ਇਹ ਕਿੰਨੇ ਦਾ। ਉਹਨਾਂ ਨੇ ਕਹਿਣਾ ਜੀ 2000 ਦਾ ਕੋਟ, ਜਿਹੜਾ ਕਿ 300-400 ਦਾ ਹੋਣਾ। ਉਹਨੇ ਕਹਿਣਾ ਯਾਰ 1500 ਲੈ ਲਾ। ਨਹੀਂ ਭਾਈ 2000 ਦਾ ਲਾ ਦੇ ਯਾਰ, ਲਾ ਦੇ। ਉਹਨੇ ਲਾਣਾ ਨਹੀਂ ਠੀਕ ਪੂਰਾ ਵਾ, ਕੌਮਲਾ ਵੀ ਆ। ਉਹਨੇ 2000 ਦਾ ਕੋਟ ਲੈ ਲੈਣਾ। ਤੇ ਮੁੜ ਕੇ ਜਾ ਕੇ ਜਦੋਂ ਸਾਈਡ ਤੇ ਜਾ ਕੇ ਵੇਖਣਾ ਨਾ, ਉਹ ਜਿਹੜੀ ਕਰੰਸੀ ਹੋਣੀ ਹੈ ਨਾ, ਉਹ ਸਾਰੇ 35 ਰੁਪਏ ਬੰਨੇ ਪਾਕਿਸਤਾਨੀ। ਤੇ ਹੁਣ ਬੜੇ ਸਿਆਣੇ ਹੋ ਗਏ ਨੇ, ਵਿੱਚ ਠੀਪੇ ਵੀ ਕਈ ਰੱਖ ਦਿੰਦੇ ਨੇ, ਠੀਪੇ ਰੱਖ ਦਿੰਦੇ ਨੇ। ਮੱਕੂ ਵਾਲੇ ਭਾਜੀ ਇੱਕ ਬੰਦੇ ਨੇ ਕੰਧ ਢਾਈ, ਯਾਨੀ ਕਿ ਆਪਣਾ ਜਿਹੜੇ ਪੰਜਾਬੀ ਭਰਾ ਨੇ ਸਾਡੇ ਢਾਈ ਨਹੀਂ ਸਿੱਖ ਬਰਾਦਰੀ, ਨਹੀਂ ਉਹਨਾਂ ਦੇ ਪੁਰਾਣੇ ਮਕਾਨ ਸੀ ਮਿੱਠਾ ਜੀ, ਉਹਨਾਂ ਨੇ ਕੰਧ ਢਾਈ, ਇਹ ਐਡੀ ਲੰਮੀ ਸੁਰਮੇ ਦਾਣੀ ਨਿਕਲੀ ਭਾਜੀ ਵਿੱਚੋਂ। ਕਾਲੂ ਨੂੰ ਜੇਲ੍ਹ ਦੀ ਸਜ਼ਾ ਹੋ ਗਈ ਤਾਂ ਲੁੱਟੀਆਂ ਪਾਉਣ ਲੱਗ ਪਿਆ, ਕਹਿੰਦਾ ਹੁਣ ਚਾਚਿਆਂ ਨੂੰ ਮਿਲਾਂਗੇ। ਨਾਜ਼ਰੀ ਆਖਰੀ ਦਾ ਮਹਾਤ ਆ ਗਏ ਆ, ਸਾਨੂੰ ਪਤਾ ਨਹੀਂ ਅਮੀਰ, ਮੈਂ ਦੱਸ ਆਖਰੀ ਗੱਲ ਰਹਿ ਗਈ ਕਿ ਅਮੀਰ ਬੰਦਾ ਨਾ ईद वाले दिन अपने बच्चे को कहोगा मेरी बात सुनो, तुम इस तरह करो, मरी चले जाओ, मजा करो और एंजॉय करो, 3 दिन के वापस आ जाना, फैक्ट्री में तुमने ओपनिंग करनी। वो आके मजे, पापा हम एंजॉय कर रहे हैं, ठीक है ओके है। तो गरीब का बच्चा कले कलो ला के दसो ओए घीसियां लेके आए घीसियां ले जाना बापू का घीसियां लेके आया। ਕੰਪਨੀ ਵਾ ਉਹਨਾਂ ਦੀ ਯੂਰਪ ਹੀ ਆ। ਯੂਰਪ, ਸਹੀ ਗੱਲ ਲੇਕਿਨ ਜੀ ਕਾਲੂ ਸਾਹਿਬ ਮੇਰੇ ਲਈ ਦੁਆ ਫਰਮਾਣਾ ਜ਼ਰਾ ਜੀ। ਅੱਲਾਹ ਪਾਕ ਸਾਡੇ ਭਾਈ ਨੂੰ, ਫੈਸਲ ਭਾਈ ਨੂੰ ਤੇ ਸਿਹਤ ਤੰਦਰੁਸਤੀ ਦੇਵੇ। ਬਹੁਤ ਤਰਬੀਅਤ ਖਰਾਬ ਇਹਨਾਂ ਦੀ,
ਤੇ ਅੱਲਾਹ ਪਾਕ ਨੂੰ ਸਿਹਤ ਤੰਦਰੁਸਤੀ ਦੇਵੇ। ਸਿਰ ਬਹੁਤ ਦੁਖ ਰਿਹਾ ਕਹਿੰਦੇ ਇੱਕ ਸਾਈਡ ਤੋਂ। ਮੈਂ ਉਹਨੂੰ ਕਿਹਾ ਚੈੱਕਅਪ ਕਰਾਓ ਜਾ ਕੇ ਤੁਸੀਂ। ਤੇ ਕੱਲ ਇਹ ਭਾਈ ਤੁਹਾਡੀ ਮੁਹੱਬਤ ਦੀ ਇੱਕ ਖਾਤਰ ਸੈਕਿੰਡ ਤੇਰਾ ਮੈਂ ਆਡੀਓ ਦੇ ਕੇ ਆ ਜਿਹੜੇ ਕਿਸੇ ਲਿੰਕ ਰੱਖੇ ਆ ਵਾਲਦ ਦਾ ਕੁੱਤੇ ਦਾ ਯਾਰ ਮਾਜ਼ਰਤ ਇਹ ਉਹ ਸਿਰਫ ਜਸਟ ਫਨ ਵਾਸਤੇ ਯਾਰ ਸਾਰੇ ਹਸਾਉਣ ਵਾਸਤੇ ਸਿਰਫ ਇੱਕ ਫਨ ਹੁੰਦਾ ਵਾ। ਅਮੀਰ ਗਰੀਬ ਮੈਂ ਆਪ ਬਹੁਤ ਗਰੀਬ ਵਾਲੇ ਇੱਕ ਜਸਟ ਫਨ ਵਾ ਭਾਜੀ। ਨੈਕਸਟ ਇਨਸ਼ਾਅੱਲਾ ਤਾਲਾ ਪਬਲਿਕ ਲਈ ਸਾਡੇ ਜੁਗਨੂ ਲਈ ਬਹੁਤ ਵੱਡਾ ਸਰਪ੍ਰਾਈਜ਼ ਹੈ ਇਨਸ਼ਾਅੱਲਾ ਤਾਲਾ ਚੰਦ ਦਿਨ ਬਾਅਦ। ਤੇ ਬਸ ਆਪਣੀ Creativity ਹੁੰਦੀ ਆ, ਸਾਡੇ ਨਾਲ ਜੁੜੇ ਰਹਿਣਾ। ਹਾਂਜੀ ਕੋਈ ਮਸਲਾ ਨਹੀਂ, ਕ੍ਰੀਏਟੀਵਿਟੀ ਹੁੰਦੀ ਆ। ਦੂਸਰੀ ਗੱਲ ਇਹ ਆਪਣੇ ਬੱਚਿਆਂ ਦਾ ਖਾਸ ਕਰ ਖਿਆਲ ਰੱਖੋ ਯਾਰ। ਬੱਚਿਆਂ ਨੂੰ ਕੱਲਿਆਂ ਨਾ ਬਾਹਰ ਕੱਢਿਆ ਕਰੋ, ਖਾਸ ਕਰ ਖਿਆਲ ਰੱਖਿਆ ਕਰੋ। ਬੱਚੇ ਸਾਡੇ ਇਹਨੇ ਫਿਊਚਰ ਆ। ਬੱਚੇ ਦੇ ਨਾਲ 4 ਕਾਰਡ ਰੱਖੇ ਨੇ। ਹਾਂਜੀ ਫਿਊਚਰ ਆ ਪਾਕਿਸਤਾਨ ਆ ਬੱਚੇ ਸਾਡੇ। ਇਹਨੇ ਆਪਣੇ ਬੱਚਿਆਂ ਨੂੰ ਕੱਲਿਆਂ ਨੂੰ ਕਦੀ ਨਹੀਂ ਬਾਹਰ ਕੱਢਿਆ, ਅਗਵਾਕਾਰਾਂ ਦੇ ਨਾਲ ਕੱਢਦਾ ਆ। ਕਹਿੰਦਾ ਬੱਚਿਆਂ ਨੂੰ ਕਦੀ ਨਹੀਂ ਕੱਲਿਆ ਕੱਢਿਆ, ਨਾਲ ਬੇਗਮ ਨੂੰ ਵੀ ਕੱਢਤਾ। ਓਕੇ ਜੀ, ਅੱਲਾਹ ਹਾਫਿਜ਼। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਮੈਂ ਕੱਲੇ ਬੱਚਿਆਂ ਨੂੰ ਬਾਹਰ ਨਹੀਂ ਕੱਢਦਾ, ਨਾਲ ਮਾਂ ਪਿਓ ਵੀ ਨਿਕਲੋ। ਉਹ ਯਾਰ ਉਹਦੀ ਤਰਬੀਅਤ ਨਹੀਂ ਠੀਕ। ਓਕੇ ਅੱਲਾਹ ਹਾਫਿਜ਼ ਜੀ, ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਪਾਕਿਸਤਾਨ ਜ਼ਿੰਦਾਬਾਦ।